Field, 13:50 a.m. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਜਿਹੜਾ ਉਹ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਜੁੜ ਚੁੱਕੇ ਨੇ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ, ਜੀਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਧੰਨਵਾਦ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਅਤੇ ਸਾਈਡ ਬੈਂਡ ਵਾਲੇ ਸਟੇਸ਼ਨ, ਆਈਫੋਨ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 6 ਤਰੀਕ ਦਾ ਸ਼ਾਮ ਦਾ ਪ੍ਰੋਗਰਾਮ ਤੁਹਾਡੇ ਲਈ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋਏ ਹਾਂ ਜੀ। ਵੱਖ-ਵੱਖ ਇਸ ਦੇ ਵਿੱਚ ਖਬਰਾਂ ਜਿਹੜੀਆਂ ਉਹ ਆਪਾਂ ਦੱਸਾਂਗੇ ਅਤੇ ਨਾਲ ਦੇ ਨਾਲ ਜਿਹੜਾ ਜੀ ਤੁਹਾਨੂੰ ਦੱਸਾਂਗੇ ਕੀ ਕੁਛ ਚੱਲ ਰਿਹਾ ਕਰੋਨਾ ਵਾਇਰਸ ਨੂੰ ਲੈ ਕੇ, ਕੀ ਨਵੀਆਂ ਜਿਹੜੀਆਂ ਉਹ ਅਪਡੇਟਸ ਜਿਹੜੀਆਂ ਉਹ ਹੈਗੀਆਂ ਆ। ਅਤੇ ਹਰਜੋਤ ਸਿੰਘ ਜੀ, ਪਹਿਲੀ ਜਿਹੜੀ ਖਬਰ ਆ ਉਸ ਦੇ ਉੱਤੇ ਜੇ ਆਪਾਂ ਨਜ਼ਰ ਮਾਰਦੇ ਜਾਈਏ ਤਾਂ ਆંકੜੇ ਵੀ ਜਿਹੜੇ ਉਹ ਆਪਾਂ ਜ਼ਰੂਰ ਆਪਣੇ ਸਰੋਤਿਆਂ ਦੇ ਨਾਲ ਉਹ ਸਾਂਝੇ ਕਰਦੇ ਹਾਂ। ਵੱਡੀ ਖਬਰ ਇਹ ਆ ਰਹੀ ਆ ਵੀ ਇਹ ਜਿੱਦਾਂ ਆਪਾਂ ਪਹਿਲਾਂ ਵੀ ਸ਼ੁਰੂ ਤੋਂ ਵੀ ਦੱਸਦੇ ਆਏ ਹਾਂ ਵੀ ਇਹ ਕਰੋਨਾ ਵਾਇਰਸ ਦੀ ਮਾਰ ਕਿਸੇ ਤੱਕ ਵੀ ਜਿਹੜੀ ਉਹ ਪਹੁੰਚ ਸਕਦੀ ਆ। UK ਦੇ, ਬ੍ਰਿਟੇਨ ਦੇ ਜਿਹੜੇ ਇਸ ਟਾਈਮ ਪ੍ਰਧਾਨ ਮੰਤਰੀ ਨੇ ਬੋਰਿਸ ਜੌਨਸਨ, ਜਿਹੜੇ ਦਸੰਬਰ ਦੇ ਵਿੱਚ ਮੁੜ ਇਲੈਕਸ਼ਨ ਕਰਕੇ ਜਿਹੜੇ ਉਹ ਜਿੱਤ ਕੇ ਮੈਜੋਰਟੀ ਦੇ ਵਿੱਚ ਉਹ ਆਏ ਸੀਗੇ, ਅਤੇ ਉਹ ਇਸ ਟਾਈਮ ICU ਦੇ ਵਿੱਚ, ਇੰਟੈਂਸਿਵ ਕੇਅਰ ਯੂਨਿਟ ਦੇ ਵਿੱਚ ਉਹਨਾਂ ਨੂੰ ਦਾਖਲ ਕਰਾਉਣਾ ਪਿਆ ਆ, ਕਿਉਂਕਿ ਪਿਛਲੇ 10 ਦਿਨਾਂ ਤੋਂ ਜਿਹੜੇ ਸਿੰਪਟਮ ਸੀਗੇ ਕਰੋਨਾ ਵਾਇਰਸ COVID-19 ਦੇ, ਉਹਨਾਂ ਦੇ ਲੱਛਣ ਜਿਹੜੇ ਉਹ ਹਟ ਨਹੀਂ ਸੀ ਰਹੇ। ਸੋ ਕਰੋਨਾ ਵਾਇਰਸ ਪੋਜ਼ੀਟਿਵ ਉਹਨਾਂ ਦਾ ਕੇਸ ਜਿਹੜਾ ਆਇਆ ਸੀ, ਉਸ ਤੋਂ ਬਾਅਦ 'ਚ ਸੈਲਫ ਕੁਆਰੰਟੀਨ ਦੇ ਵਿੱਚ ਉਹ ਸੀਗੇ, ਪਰ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਕੱਲ੍ਹ ਜਿਹੜੇ ਉਹ ਹਸਪਤਾਲ 'ਚ ਗਏ ਸੀਗੇ ਅਤੇ ਅਚਾਨਕ ਜਿਹੜੀ ਉਹਨਾਂ ਦੀ ਸਿਹਤ ਜਿਹੜੀ ਉਹ ਹੋਰ ਜ਼ਿਆਦਾ ਵਿਗੜ ਗਈ, ਜਿਸ ਕਰਕੇ ਹੁਣ ਉਹਨਾਂ ਨੂੰ ICU ਦੇ ਵਿੱਚ ਦਾਖਲ ਕਰਾਉਣਾ ਪਿਆ ਹੈਗਾ ਆ। ਜੀ ਬਿਲਕੁਲ, ਬੜੀ ਚਿੰਤਾ ਵਾਲੀ ਜਿਹੜਾ ਵਿਸ਼ਾ ਹੈਗਾ ਆ। ਸੋ ਜੇ ਕਰੋਨਾ ਵਾਇਰਸ ਦੇ ਫਿਗਰਸ ਵੱਲ ਆਈਏ, ਹੁਣ ਤੱਕ ਪੂਰੀ ਦੁਨੀਆ ਦੇ ਵਿੱਚ 13.5 ਲੱਖ ਦੇ ਕਰੀਬ 13,46,566 ਕੇਸ ਕਰੋਨਾ ਵਾਇਰਸ ਦੇ ਨਾਲ ਪੋਜ਼ੀਟਿਵ ਹੋ ਚੁੱਕੇ ਆ। 74,697 ਲੋਕਾਂ ਦੀ ਜਿਹੜੀ ਆ ਮੌਤ ਹੋ ਚੁੱਕੀ ਹੈਗੀ ਆ। 75,000 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਆ ਅਤੇ 2,78,695 ਲੋਕ ਜਿਹੜੇ ਆ ਉਹ ਰਿਕਵਰ ਹੋਏ ਆ। ਇਸ ਸਾਰੇ ਕਾਸੇ ਦੇ ਵਿੱਚ USA ਜਿਹੜਾ ਆ ਆਪਣਾ ਮੁਲਕ ਸਭ ਤੋਂ ਜ਼ਿਆਦਾ ਇੱਥੇ ਜਿਹੜੇ ਕਰੋਨਾ ਵਾਇਰਸ ਦੇ ਨਾਲ ਪੀੜਤ ਲੋਕ ਹੈਗੇ ਆ 3,67,004 ਅਤੇ 10,871 ਮੌਤਾਂ ਜਿਹੜੀਆਂ USA ਦੇ ਵਿੱਚ ਹੋ ਚੁੱਕੀਆਂ ਹੈ। ਜੀ ਬਿਲਕੁਲ, ਇਹ ਲਗਾਤਾਰ ਮੌਤਾਂ ਦਾ ਆંકੜਾ ਜਿਹੜਾ ਆ ਅਮਰੀਕਾ ਦੇ ਵਿੱਚ ਉਹ ਹਰਜੋਤ ਸਿੰਘ ਜੀ ਵੱਧਦਾ ਹੀ ਜਾ ਰਿਹਾ ਹੈਗਾ ਆ। ਅੱਜ ਇੱਕ ਵਾਰੀ ਫੇਰ ਕਾਫੀ ਜ਼ਿਆਦਾ ਜਿਹੜੇ ਹੋਰ ਕੇਸ ਜਿਹੜੇ ਹੋਏ ਆ। 6 ਅਪ੍ਰੈਲ ਦੇ ਆંકੜਿਆਂ ਦੇ ਉੱਤੇ ਨਜ਼ਰ ਮਾਰੀਏ ਅਤੇ 30,331 ਕੁੱਲ ਨਵੇਂ ਕੇਸ ਅਮਰੀਕਾ ਦੇ ਵਿੱਚ ਜਿਹੜੇ ਹੋਏ ਨੇ, ਜਿਨ੍ਹਾਂ ਦੇ ਵਿੱਚੋਂ ਨਾਲ ਹੀ 1,255 ਹੋਰ ਮੌਤਾਂ ਜਿਹੜੀਆਂ ਆ ਉਹ ਦੱਸੀਆਂ ਜਾ ਰਹੀਆਂ ਨੇ। ਅਤੇ ਇਹ ਜਿਹੜੇ ਨਿਊਯਾਰਕ ਵਾਲੇ ਕਹਿ ਰਹੇ ਆ ਵੀ ਰੋਜ਼ਾਨਾ ਤਕਰੀਬਨ 180 ਤੋਂ 195 ਲੋਕ ਘਰਾਂ 'ਚ ਮਰ ਰਹੇ ਨੇ, ਜਿਹਦੇ ਬਾਰੇ ਜਿਹੜੇ ਕੋਈ ਡਾਟਾ ਹੀ ਨਹੀਂ ਹੈਗਾ। ਓਫੀਸ਼ੀਅਲ ਫਿਗਰਸ ਦੇ ਵਿੱਚ ਅਜੇ ਉਹ ਜਿਹੜੇ ਉਹ ਕਾਊਂਟ ਨਹੀਂ ਹੋ ਰਹੇ। ਇਕੱਲੇ ਨਿਊਯਾਰਕ ਦੀ ਉਹ ਆંકੜੇ ਦੱਸ ਰਹੇ ਨੇ, ਪਰ ਅਦਰਵਾਈਜ਼ ਜਿਹੜਾ ਇਹ ਪ੍ਰੋਬਲਮ ਆ ਹੋਰ ਵੀ ਜ਼ਿਆਦਾ ਜਿਹੜੀ ਸਿਚੁਏਸ਼ਨ ਆ ਉਹ ਜਿਹੜੀ ਬੈਡ ਆ ਉਹ ਹੋ ਸਕਦੀ ਹੈਗੀ ਆ। ਸੋ ਇਸ ਲਈ ਜਿਹੜੀਆਂ ਚੀਜ਼ਾਂ ਆਖੀਆਂ ਜਾ ਰਹੀਆਂ ਨੇ, ਬਾਰ-ਬਾਰ ਆਖੀਆਂ ਜਾ ਰਹੀਆਂ ਨੇ ਬਈ ਜਿਹੜਾ ਇਹਨਾਂ ਨੂੰ ਧਿਆਨ ਦੇ ਵਿੱਚ ਰੱਖੋ, ਸ਼ੈਲਟਰ ਇਨ ਪਲੇਸ ਨੂੰ ਰੱਖੋ, ਸੋਸ਼ਲ ਡਿਸਟੈਂਸਿੰਗ ਜਿਹੜੀ ਆ ਉਹ ਰੱਖੀ ਜਾਵੇ, ਉਹ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ। ਜੀ ਬਿਲਕੁਲ, ਨਿਊਯਾਰਕ 'ਚ ਹੁਣ ਤੱਕ 1,31,916 ਲੋਕ ਕਰੋਨਾ ਵਾਇਰਸ ਤੋਂ ਪੀੜਤ ਆ ਅਤੇ 4,758 ਮੌਤਾਂ ਜਿਹੜੀਆਂ ਇਕੱਲੇ ਨਿਊਯਾਰਕ ਸਟੇਟ 'ਚ ਹੋ ਗਈਆਂ ਆ। 5,000 ਦੇ ਲਾਗੇ ਛਾਗੇ ਪਹੁੰਚਣ ਵਾਲਾ ਫਿਗਰ ਆ ਇਹ। ਨਿਊ ਜਰਸੀ ਦੇ ਵਿੱਚ 41,000 ਪੀੜਤ ਆ ਅਤੇ 1,003 ਮੌਤਾਂ ਹੋਈਆਂ। ਮਿਸ਼ੀਗਨ 'ਚ ਬਹੁਤ ਜ਼ਿਆਦਾ ਕਰੋਨਾ ਵਾਇਰਸ ਵੀ ਵੱਧ ਰਹੀ ਹੈਗੀ ਆ। ਉੱਥੇ ਹੁਣ ਤੱਕ 17,221 ਲੋਕ ਜਿਹੜੇ ਆ
ਪ੍ਰਭਾਵਿਤ ਹੈਗੇ ਆ ਕਰੋਨਾ ਵਾਇਰਸ ਦੇ ਨਾਲ। 727 ਮੌਤਾਂ ਹੋ ਚੁੱਕੀਆਂ ਹੈਗੀਆਂ। ਕੈਲੀਫੋਰਨੀਆ ਸਾਡੀ ਸਟੇਟ ਦੇ ਵਿੱਚ 16,019 ਲੋਕ ਪੀੜਤ ਆ ਅਤੇ 380 ਮੌਤਾਂ ਹੋ ਚੁੱਕੀਆਂ। ਜੀ ਬਿਲਕੁਲ, ਇਹ ਆંકੜੇ ਲਗਾਤਾਰ ਜਿਹੜੇ ਆ ਉਹ ਤਾਂ ਨੂੰ ਹੀ ਜਾ ਰਹੇ ਹੈਗੇ ਨੇ। ਉੱਦਾਂ ਜੇ ਦੱਸਦੇ ਜਾਈਏ ਹਰਜੋਤ ਸਿੰਘ ਜੀ, ਸਭ ਤੋਂ ਵੱਧ ਜਿਹੜੀ ਟੈਸਟਿੰਗ ਆ ਜੇ ਕਿਸੇ ਮੁਲਕ ਦੇ ਵਿੱਚ ਹੋਈ ਆ ਉਹ ਹੈਗਾ ਅਮਰੀਕਾ। ਤਕਰੀਬਨ 2 ਮਿਲੀਅਨ ਟੈਸਟ ਜਿਹੜੇ ਆ ਉਹ ਹੁਣ ਤੱਕ ਹੋ ਚੁੱਕੇ, 1.9 ਮਿਲੀਅਨ। ਸੋ ਰੋਜ਼ਾਨਾ ਇੱਥੇ ਤਕਰੀਬਨ 1 ਲੱਖ ਟੈਸਟ ਜਿਹੜੇ ਆ ਉਹ ਹੋ ਰਹੇ ਨੇ। ਅਜੇ ਵੀ ਬਹੁਤ ਸਾਰੀਆਂ ਸਟੇਟ ਅਜਿਹੀਆਂ ਨੇ ਜਿੱਥੇ ਅਜੇ ਪੂਰੀ ਤਰ੍ਹਾਂ ਜਿਹੜੀ ਟੈਸਟਿੰਗ ਆ ਉਹ ਨਹੀਂ ਹੋ ਰਹੀ। ਅਜੇ 19 ਜਿਹੜੀ ਆ ਜਿੰਨੀ ਮਾਤਰਾ ਦੇ ਵਿੱਚ ਹੋਣੀ ਚਾਹੀਦੀ ਆ। ਸੋ ਇਹ ਨੰਬਰ ਅਜੇ ਵਧਣਾ ਆ। ਜਿਹੜੇ ਆਪਣੇ ਜਰਨਲ ਸਰਜਨ ਵੀ ਜਿਹੜੇ ਹੈਗੇ ਆ ਅਮਰੀਕਾ ਦੇ, ਉਹਨਾਂ ਨੇ ਵੀ ਆਖਿਆ ਆ, ਅਤੇ ਬਾਕੀ ਜਿੰਨੇ ਵੀ ਮਾਹਰ ਉਹੀ ਕਹਿ ਰਹੇ ਆ ਵੀ ਇਹ ਜਿਹੜਾ ਵੀਕ ਆ ਅਮਰੀਕਾ ਦੇ ਲਈ ਸਭ ਤੋਂ ਘਾਤਕ ਜਿਹੜਾ ਹੋਊਗਾ। ਇਹ ਦਿਲ ਦਹਿਲਾਉਣ ਵਾਲੇ ਜਿਹੜੇ ਨੰਬਰ ਆ ਉਹ ਆਪਾਂ ਨੂੰ ਸੁਣਨ ਨੂੰ ਮਿਲਣਗੇ। ਸੋ ਸਾਰਿਆਂ ਨੂੰ ਇਹੀ ਜਦੋਂ ਆਪਾਂ ਅਰਦਾਸਾਂ ਦੇ ਵਿੱਚ ਰੱਖੀਏ ਵੀ ਜਿਹੜੇ ਪੀੜਤ ਨੇ ਉਹ ਸਿਹਤਯਾਬ ਜਲਦੀ ਜਿਹੜੇ ਉਹ ਹੋ ਜਾਣ। ਸੋ ਸਿਚੁਏਸ਼ਨ ਜਿਹੜੀ ਉਹ ਬੈਡ ਹੋ ਸਕਦੀ ਹੈ। ਡਰਾਉਣ ਦਾ ਮਕਸਦ ਨਹੀਂ ਆ, ਪਰ ਰਿਐਲਿਟੀ ਵੀ ਜਿਹੜੀ ਉਹ ਦੱਸਣੀ ਬਹੁਤ ਜ਼ਰੂਰੀ ਹੈਗੀ ਆ। ਜੀ ਬਿਲਕੁਲ। ਇੱਕ ਜਿਹੜੀ ਸਟੱਡੀ ਹੈਗੀ ਆ ਡਿਸੀਜ਼ ਮਾਡਲਰਸ ਵੱਲੋਂ ਯੂਨੀਵਰਸਿਟੀ ਆਫ ਟੈਕਸਸ ਨੇ ਆਸਟਨ ਦੇ ਵਿੱਚ ਕੀਤੀ ਹੈਗੀ ਆ। ਉਹਨਾਂ ਦੇ ਮੁਤਾਬਕ ਕਹਿੰਦੇ ਵੀ ਹਜੇ ਵੀ ਜਿਹੜਾ ਟੈਸਟਿੰਗ ਰੇਟ ਆ ਉਹ ਬਹੁਤ ਘੱਟ ਹੈਗਾ ਆ। 1 in 10 ਕੇਸਿਸ ਇਹ ਸਿਰਫ ਟੈਸਟਡ ਹੋ ਰਿਹਾ USA ਵਿੱਚ ਵੀ 10%। ਜੀ ਕਹਿੰਦਾ ਇਫ ਏ ਕੰਟਰੀ ਹੈਜ਼ ਡਿਟੈਕਟਡ, ਕਹਿੰਦੇ ਵੀ ਸਿਰਫ ਇੱਕ ਕੇਸ ਵੀ ਡਿਟੈਕਟ ਕੀਤਾ ਦੈਟਸ ਲਾਈਕ 51%। ਸੋ ਕਾਫੀ ਜ਼ਿਆਦਾ ਜਿਹੜੇ ਕੇਸ, ਇਸੇ ਕਰਕੇ ਜਿਹੜੇ ਸਰਜਨ ਜਨਰਲ ਜਰੋਮੀ ਐਡਮਸ ਆ ਉਹਨਾਂ ਨੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਉਹ ਕਹਿੰਦੇ ਵੀ ਆਉਣ ਵਾਲਾ ਜਿਹੜਾ ਆਹ ਹਫ਼ਤਾ ਆ ਇਹ ਸਾਡੇ ਲਈ ਪਰਲ ਹਾਰਬਰ ਜਾਂ ਇਹ 9/11 ਜਦੋਂ ਡੈਥਾਂ ਹੋਈਆਂ ਸੀ ਇੱਕ ਦਿਨ 'ਚ ਉੱਦਾਂ ਦਾ ਹੈਗਾ। ਜੀ ਬਿਲਕੁਲ, ਉਹ ਆંકੜੇ ਤਾਂ ਜਿਹੜੇ ਆਲਰੇਡੀ ਆਪਾਂ ਓਵਰਆਲ ਜਿਹੜੇ ਫਿਗਰਸ ਦੇ ਵਿੱਚ ਜਿਹੜੇ ਉਹ ਆਪਾਂ ਪਾਰ ਕਰ ਚੁੱਕੇ ਹੋਏ ਆ। ਚਲੋ ਉਮੀਦ ਆਪਾਂ ਕਰਦੇ ਹਾਂ। ਉਹ ਨਿਊਯਾਰਕ ਦੇ ਜਿਹੜੇ ਗਵਰਨਰ ਐਂਡਰਿਊ ਕੁਓਮੋ ਉਹ ਕਹਿ ਰਹੇ ਆ ਵੀ ਲੱਗਦਾ ਵੀ ਆਪਾਂ ਏਪੈਕਸ ਤੱਕ ਪਹੁੰਚ ਕੇ ਅਤੇ ਫਿਰ ਢਲਾਨ ਵੱਲ ਨੂੰ ਜਿਹੜਾ ਵਧਾਂਗੇ। ਏਪੈਕਸ ਉਸ ਚੀਜ਼ ਨੂੰ ਹਰਜੋਤ ਸਿੰਘ ਜੀ ਆਖਿਆ ਜਾਂਦਾ ਆ ਵੀ ਜਦੋਂ ਬਿਲਕੁਲ ਟੌਪ ਦੇ ਉੱਤੇ ਜਿਹੜੀ ਉਹ ਪਹੁੰਚ ਜਾਵੇ, ਸੋ ਬਿਲਕੁਲ ਪੀਕ ਜਿਹੜੀ ਉਹ ਹੋ ਜਾਵੇ, ਸੋ ਉੱਥੋਂ ਜਿਹੜਾ ਮੁੜ ਕੇ ਦੁਬਾਰਾ ਥੱਲੇ ਵੱਲ ਨੂੰ ਮੁੜਨਾ ਜਿਹੜਾ ਉਹ ਸ਼ੁਰੂ ਹੋ ਜਾਵੇ। ਸੋ ਇਹ ਜਿਹੜੀ ਚੀਜ਼ ਦੀ ਉਹਨਾਂ ਨੇ ਉਮੀਦ ਹੈਗੀ ਆ। ਤਕਰੀਬਨ ਜਿੰਨੇ ਵੀ ਮਾਡਲਸ ਵੱਖ-ਵੱਖ ਜਿਹੜੇ ਹੈਗੇ ਨੇ ਉਹ ਇਹੀ ਦਰਸਾ ਰਹੇ ਨੇ ਵੀ ਅਪ੍ਰੈਲ ਦਾ ਜਿਹੜਾ ਮਹੀਨਾ ਆ ਇਹ ਬਹੁਤ ਹੀ ਜ਼ਿਆਦਾ ਘਾਤਕ ਉਹ ਹੋਣ ਵਾਲਾ ਹੈਗਾ ਆ। ਸੋ ਕਾਫੀ ਜ਼ਿਆਦਾ ਜਿਹੜੇ ਸੂਬੇ ਨੇ ਉਹ ਇਸ ਦੇ ਕਰਕੇ ਕਾਫੀ ਬੁਰੀ ਤਰ੍ਹਾਂ ਜਿਹੜੇ ਆ ਉਹ ਪ੍ਰਭਾਵਿਤ ਹੋਏ ਨੇ। ਜੀ ਕੈਲੀਫੋਰਨੀਆ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ 'ਚ ਆਪਣੀ ਕਮਿਊਨਿਟੀ ਯੂਬਾ ਸਿਟੀ ਏਰੀਏ 'ਚ ਕਾਫੀ ਰਹਿੰਦੀ ਹੈਗੀ ਆ। ਯੂਬਾ ਸਿਟੀ ਸਟਰ ਕਾਉਂਟੀ ਏਰੀਏ ਦੇ ਵਿੱਚ ਜਿਹੜੇ ਉੱਥੇ ਦੇ ਹੈਲਥ ਆਫੀਸਰ ਹੈਗੇ ਆ, ਸਟਰ ਹੈਲਥ ਆਫੀਸਰ ਡਾਕਟਰ ਫੁਆਂਗ ਲੂ, ਉਹਨਾਂ ਨੇ ਅੱਜ ਸਟੇ ਐਟ ਹੋਮ ਆਰਡਰ ਜਿਹੜਾ ਆ ਉਹ ਸਟਿੰਜੈਂਟ ਜਿਹੜਾ ਜਿਹਦਾ ਸਖਤ ਆਰਡਰ ਜਿਹੜਾ ਇਸ਼ੂ ਕੀਤਾ ਹੈਗਾ ਮਈ 3 ਤੱਕ। ਇਹ ਜਿਹੜਾ ਆ ਉਹ ਕਹਿੰਦੇ ਵੀ ਹਜੇ ਵੀ ਲੋਕ ਬਹੁਤ ਸਾਰੇ ਠੀਕ ਆ ਫੋਲੋ ਕਰ ਰਹੇ, ਪਰ ਹਜੇ ਵੀ ਜਿਹੜੇ ਆ ਇਹਨੂੰ ਜਿਹੜਾ ਬੜਾ ਲਾਈਟਲੀ ਲੈ ਰਹੇ ਆ। ਸੋ ਉਹਨਾਂ ਨੇ ਪੁਲਿਸ ਨੂੰ ਹਦਾਇਤਾਂ ਦਿੱਤੀਆਂ ਵੀ ਜਿੱਥੇ ਵੀ ਤੁਹਾਨੂੰ ਲੱਗਦਾ ਵੀ ਜ਼ਿਆਦਾ ਬੰਦੇ ਇਕੱਠੇ ਹੋ ਰਹੇ ਆ 5 ਤੋਂ ਵੱਧ, ਅਤੇ ਤੁਸੀਂ ਉਹਨਾਂ ਨੂੰ ਸਾਈਟੇਸ਼ਨ ਇੱਦਾਂ ਦੀ ਜਿਹੜੀ ਇਸ਼ੂ ਕਰ ਸਕਦੇ ਆ। ਸੋ ਬਿਲਕੁਲ 144 ਲਾਤੀ ਜੀ ਇਹਨਾਂ ਨੇ। ਜੀ ਸੋ ਬਿਲਕੁਲ ਜਿਹੜੇ ਯੂਬਾ ਸਿਟੀ ਏਰੀਏ 'ਚ ਆ ਪਲੀਜ਼ ਭਾਈ ਬਿਨਾਂ ਕਿਸੇ ਗੱਲ ਤੋਂ ਕਿਤੇ ਵੀ ਇਕੱਠੇ ਨਾ ਹੋ। ਜੇ ਤੁਰਨ ਵੀ ਜਾਂਦੇ ਆ, ਪੈਦਲ ਬਾਹਰ ਸੈਰ ਕਰਨ ਜਾਂਦੇ ਆ, ਦੂਰ ਜਿਹੜਾ ਫਾਸਲਾ ਰੱਖੋ। ਜਿਸ ਤਰ੍ਹਾਂ ਸਵੇਰੇ ਭਾਈ ਸਾਹਿਬ ਦੀ ਕਾਲ ਆਈ ਸੀ ਫਰਿਜਨਾ ਤੋਂ, ਲੋਕ ਵੀ ਕ੍ਰਿਕਟ ਖੇਲ ਰਹੇ ਆ, ਕੋਈ ਕੁਛ ਕਰ ਰਿਹਾ, ਸੋ ਉੱਦਾਂ ਦਾ ਕੰਮ ਹਜੇ ਨਾ ਕਰੋ। ਬਿਲਕੁਲ, ਇਹ ਜਦੋਂ ਉਹਨਾਂ ਨੇ ਕਿਹਾ ਵੀ ਦੁਨੀਆ ਆਪਣੇ ਤੋਂ ਹੀ ਸ਼ੁਰੂ ਆ, ਆਪਣੇ ਤੋਂ ਹੀ ਖਤਮ ਆ। ਜੇ ਆਪਾਂ ਹੈਗੇ ਆ ਤਾਂ ਦੁਨੀਆ ਦੇ ਆਨੰਦ ਜਿਹੜੇ ਉਹ ਮਾਣ ਸਕਾਂਗੇ, ਨਹੀਂ ਤਾਂ ਬਾਅਦ ਦੇ ਵਿੱਚ ਇਹ ਚੀਜ਼ਾਂ ਦੇ ਇੱਥੇ ਧਰੀਆਂ ਧਰਾਈਆਂ ਰਹਿ ਜਾਣੀਆਂ ਆ। ਉਹ ਫਿਰ ਤੁਸੀਂ ਕੀ ਕਰੋਗੇ? ਸੋ ਧਿਆਨ ਰੱਖਣ ਦੀ ਜ਼ਰੂਰਤ ਆ। ਸਾਡੇ ਇੱਕ ਜਿਹੜੇ ਹਰਜੋਤ ਸਿੰਘ ਜੀ ਰੈਗੂਲਰ ਕਾਲਰ ਆ, ਲਿਸਨਰ ਆ, ਉਹਨਾਂ ਨੇ ਇੱਕ ਮੈਸੇਜ ਘੱਲਿਆ ਆ, ਉਹ ਵੀ ਕਿਤੇ ਨਾ ਕਿਤੇ ਜਿਹੜਾ ਧਿਆਨ ਵੀ ਮੰਗਦਾ ਅਤੇ ਉਸ ਦੇ ਨਾਲ ਜਿਹੜਾ ਡਰ ਵੀ ਲੱਗਦਾ। ਕਹਿੰਦੇ ਵੀ ਇੱਕ ਜਿਹੜਾ ਕੋਈ ਆਪਣਾ ਹੀ ਜਿਹੜਾ ਵੀਰ ਆ, ਟਰੱਕ ਡਰਾਈਵਰ ਹੀ ਸੀਗਾ, 35 ਸਾਲ ਉਸ ਦੀ ਉਮਰ ਆ, ਅਤੇ ਕਹਿੰਦੇ ਉਹ ਉਸ ਨੂੰ ਐਡਮਿਟ ਕੀਤਾ ਹੋਇਆ ਆ। ਇਹ ਜਿਹੜੇ ਇੱਕ ਹਸਪਤਾਲ ਦੇ ਵਿੱਚ ਉਹਨੂੰ ਕਰੋਨਾ ਵਾਇਰਸ ਨਿਕਲਿਆ, ਅਤੇ ਕਹਿੰਦੇ ਆਕਸੀਜਨ 'ਤੇ ਬੇਸਿਕਲੀ ਵੈਂਟੀਲੇਟਰ ਵਗੈਰਾ 'ਤੇ ਹੀ ਜਿਹੜਾ ਉਹ ਲਾਇਆ, ਅਤੇ ਉਹਦਾ ਪਰਿਵਾਰ ਵਗੈਰਾ ਵੀ ਕੋਈ ਇੱਥੇ ਹੈ ਨਹੀਂ ਆ। ਸੋ ਉਹ ਸਮਹਾਓ ਜਿਹੜਾ ਅਮਰੀਕਾ ਦੇ ਵਿੱਚ ਆ ਉਹ ਪਹੁੰਚਿਆ ਸੀਗਾ, ਅਤੇ ਕਹਿੰਦੇ ਵੀ ਜਿਹੜੀ ਉੱਥੇ ਨਰਸ ਕੰਮ ਕਰਦੀ ਉਹਨਾਂ ਦੇ ਪਰਿਵਾਰਕ ਮੈਂਬਰ ਆ, ਉਹਨਾਂ ਨੇ ਉਸ ਨੂੰ ਜਿਹੜਾ ਇਹ ਦੱਸਿਆ ਸੀਗਾ। ਸੋ ਇਹ ਪਤਾ ਨਹੀਂ ਕਿੱਥੇ ਕਿੱਥੇ ਇੱਦਾਂ ਦੀਆਂ ਹੋਰ ਕਿੰਨੀਆਂ ਸਿਚੁਏਸ਼ਨਸ ਜਿਹੜੀਆਂ ਹੋਣਗੀਆਂ। ਸੋ ਬੇਨਤੀ ਹੋਈ ਕਰਦੇ ਹਾਂ ਵੀ ਆਪਣਾ ਕੋਈ ਨਜ਼ਦੀਕੀ ਕੋਈ ਜਾਣਕਾਰ ਅਜਿਹੀ ਸਥਿਤੀ ਦੇ ਵਿੱਚ ਨਾ ਪਹੁੰਚੇ। ਉਸ ਦੇ ਲਈ ਸਭ ਤੋਂ ਅਹਿਮ ਚੀਜ਼ ਜਿਹੜੀ ਇਹੀ ਆ
ਵੀ ਆਪਾਂ ਜਿਹੜੇ ਹੁਕਮ ਆਪਾਂ ਨੂੰ ਹੋਏ ਨੇ, ਆਦੇਸ਼ ਜਿਹੜੇ ਹੋਏ ਨੇ, ਉਹਨਾਂ ਦੀ ਜਿਹੜੀ ਪਾਲਣਾ ਆ ਉਹ ਕੀਤੀ ਜਾਵੇ। ਜੀ, ਅਗਲੀ ਖਬਰ ਵੀ ਮੈਂ ਤੁਹਾਡੇ ਨਾਲ ਕੈਲੀਫੋਰਨੀਆ ਦੀ ਹੀ ਸਾਂਝੀ ਕਰਨੀ ਚਾਹੁੰਦਾ ਹਾਂ। ਕੈਲੀਫੋਰਨੀਆ ਦੇ ਵਿੱਚ ਜਿਹੜਾ ਲੈਥਰੋਪ ਅਤੇ ਮੰਟੀਕਾ ਏਰੀਆ ਹੈ ਸਟਾਕਟਨ ਦੇ ਲਾਗੇ, ਇੱਥੇ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਰਹਿੰਦੇ ਹੈਗੇ ਆ। ਕਹਿੰਦੇ ਵੀ ਇਸ ਏਰੀਏ ਦੇ ਵਿੱਚ ਵੀ ਜਿਹੜਾ ਆ ਕਰੋਨਾ ਵਾਇਰਸ ਦੇ ਕੇਸ ਜਿਹੜੇ ਆ ਕਾਫੀ ਅਪ ਹੋਏ ਹੈਗੇ ਆ। ਸੋ ਪਲੀਜ਼ ਜਿਹੜੇ ਲੈਥਰੋਪ ਮੰਟੀਕਾ ਏਰੀਏ ਦੇ ਵਿੱਚ ਰਹਿੰਦੇ ਹੈਗੇ ਸਟੈਨਿਸਲਸ ਕਾਉਂਟੀ ਦੇ ਵਿੱਚ, ਸਟੈਨਿਸਲਸ ਕਾਉਂਟੀ ਦੇ ਵਿੱਚ ਤਾਂ ਕਹਿੰਦੇ ਸੀ ਵੀ ਇੱਕ ਹੈਲਥ ਪ੍ਰੋਫੈਸ਼ਨਲ ਦੀ ਵੀ ਡੈਥ ਹੋਈ ਆ। ਹੁਣ ਇਹ ਮੈਂ ਕਨਫਰਮ ਨਹੀਂ ਕਰ ਸਕਿਆ ਵੀ ਉਹ ਡਾਕਟਰ ਸੀ ਜਾਂ ਨਰਸ ਸੀ, ਪਰ ਹੈਲਥ ਕੇਅਰ ਵਰਕਰ ਦੀ ਜਿਹੜੀ ਮੌਤ ਹੋਈ ਹੈਗੀ ਆ। ਸੋ ਇਸ ਏਰੀਏ ਦੇ ਵਿੱਚ ਕਾਫੀ ਕੇਸ ਜਿਹੜੇ ਇਨਕਰੀਜ਼ ਹੋਏ ਹੈਗੇ ਆ ਪਿਛਲੇ ਦਿਨਾਂ 'ਚ। ਸੋ ਪਲੀਜ਼ ਮੇਕ ਸ਼ੋਰ ਕਰੋ, ਕਿਉਂਕਿ ਆਪਣੀ ਕਾਫੀ ਵੱਡੀ ਕਮਿਊਨਿਟੀ ਆ ਉਹ ਮੰਟੀਕੇ ਏਰੀਆ 99 ਦੇ ਬਿਲਕੁਲ ਹੀ ਜਿਹੜੇ ਪੂਰੇ ਦੇ ਪੂਰੇ ਹੀ ਜਿਹੜੇ ਉਹ ਰਹਿੰਦੇ ਨੇ। ਸੋ ਬਿਲਕੁਲ ਧਿਆਨ ਰੱਖਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਸੋ ਕਾਫੀ ਲੋਕ ਜਿਹੜੇ ਆਪਾਂ ਨੂੰ ਕਾਉਂਟੀ ਵਾਈਜ਼ ਜਿਹੜੇ ਉਹ ਪੁੱਛ ਰਹੇ ਆ, ਸੋ ਉਹ ਵੀ ਜੇ ਆંકੜੇ ਮੈਂ ਥੋੜ੍ਹੇ ਦੱਸਦਾ ਜਾਵਾਂ। ਆਪਾਂ ਦੱਖਣ ਵਾਲੇ ਪਾਸੋਂ ਸ਼ੁਰੂ ਕਰਦੇ ਹਾਂ ਕੈਲੀਫੋਰਨੀਆ ਦੇ। ਸੈਂਡੀਏਗੋ ਕਾਉਂਟੀ ਦੇ ਵਿੱਚ ਹਰਜੋਤ ਸਿੰਘ ਜੀ 1326 ਕੇਸ ਨੇ ਅਤੇ ਉੱਥੇ 19 ਮੌਤਾਂ ਹੋਈਆਂ ਨੇ। ਇੰਪੀਰੀਅਲ 65 ਕੇਸ 3 ਮੌਤਾਂ, ਰਿਵਰਸਾਈਡ ਕਾਉਂਟੀ 946 ਕੇਸ 25 ਮੌਤਾਂ, ਔਰੇਂਜ ਕਾਉਂਟੀ 882 ਕੇਸ 14 ਮੌਤਾਂ। ਸਭ ਤੋਂ ਵੱਧ ਲਾਸ ਐਂਜਲਸ ਦੇ ਵਿੱਚ 6377 ਕੇਸ 147 ਮੌਤਾਂ, ਸੈਨ ਬਰਨਾਰਡੀਨੋ ਦੇ ਵਿੱਚ 570 ਕੇਸ 16 ਮੌਤਾਂ, ਕਰਨ ਕਾਉਂਟੀ ਜਿੱਧਰ ਬੇਕਰਸਫੀਲਡ ਵਾਲਾ ਇਲਾਕਾ 239 ਕੇਸ 2 ਮੌਤਾਂ, ਵੈਂਚੂਰਾ ਕਾਉਂਟੀ 221 ਕੇਸ 6 ਮੌਤਾਂ, ਸੈਂਟਾ ਬਾਰਬਰਾ 174 ਕੇਸ 2 ਮੌਤਾਂ, ਸੈਨ ਲੂਇਸ ਓਬਿਸਪੋ 95 ਕੇਸ 1 ਮੌਤ, ਟੁਲੈਰੀ ਕਾਉਂਟੀ 135 ਕੇਸ 6 ਮੌਤਾਂ, ਕਿੰਗਸ ਕਾਉਂਟੀ 5 ਕੇਸ, ਮੋਨਰੇ ਕਾਉਂਟੀ 62 ਕੇਸ 2 ਮੌਤਾਂ, ਸੈਨ ਬਨੀਟੋ ਕਾਉਂਟੀ 23 ਕੇਸ 2 ਮੌਤਾਂ, ਫਰੈਜ਼ਨੋ ਕਾਉਂਟੀ 108 ਕੇਸ ਅਤੇ 1 ਮੌਤ, ਇਨੀਓ ਕਾਉਂਟੀ 17 ਜਿਹੜੇ ਆ ਜੀ 11 ਕੇਸ, ਮੋਨੋ ਕਾਉਂਟੀ ਦੇ ਵਿੱਚ 19 ਕੇਸ 1 ਮੌਤ, ਮਡੇਰਾ ਕਾਉਂਟੀ ਦੇ ਵਿੱਚ 28 ਕੇਸ 2 ਮੌਤਾਂ, ਮਰਸੈਡ ਕਾਉਂਟੀ 'ਚ 29 ਕੇਸ 1 ਮੌਤ, ਸਟੈਨਿਸਲੌਸ ਦੇ ਵਿੱਚ 71 ਕੇਸ, ਅਜੇ ਮੌਤ ਕੋਈ ਨਹੀਂ ਹੋਈ, ਬਚਾਅ ਆ। ਸੈਂਟਾ ਕਲਾਰਾ ਕਾਉਂਟੀ ਦੇ ਵਿੱਚ 1207 ਕੇਸ 39 ਮੌਤਾਂ ਜਿਹੜੀਆਂ ਹੋਈਆਂ ਨੇ। ਸੈਂਟਾ ਕਰੂਜ਼ ਕਾਉਂਟੀ ਦੇ ਵਿੱਚ 69 ਕੇਸ 1 ਮੌਤ, ਸੈਨ ਮਟੇਓ ਦੇ ਵਿੱਚ 579 ਕੇਸ 13 ਮੌਤਾਂ, ਸੈਨ ਫਰਾਂਸਿਸਕੋ 'ਚ 583 ਕੇਸ 9 ਮੌਤਾਂ, ਐਲਾਮੀਡਾ 'ਚ 588 ਕੇਸ 13 ਮੌਤਾਂ, ਕੰਟਰਾ ਕੋਸਟਾ 417 ਕੇਸ 7 ਮੌਤਾਂ, ਸੈਨ ਮਕੀਨ ਕਾਉਂਟੀ ਦੇ ਵਿੱਚ 206 ਕੇਸ 11 ਮੌਤਾਂ, ਕੈਲਾਵਰਸ ਦੇ ਵਿੱਚ 5 ਕੇਸ, ਐਮਾਡੋਰ 'ਚ 3 ਕੇਸ, ਐਲਪਾਈਨ 'ਚ 1 ਕੇਸ, ਅਲਡਰਾਡੋ 'ਚ 22 ਕੇਸ, ਸੈਕਰਾਮੈਂਟੋ ਦੇ ਵਿੱਚ 462 ਜਿਹੜੀਆਂ ਕੇਸ ਨੇ ਅਤੇ 18 ਮੌਤਾਂ ਨੇ, ਸੋਲਾਨਾ ਕਾਉਂਟੀ 'ਚ 73 ਕੇਸ 1 ਮੌਤ, ਯੋਲੋ ਕਾਉਂਟੀ 'ਚ 37 ਕੇਸ 1 ਮੌਤ, ਪਲੇਸਰ ਕਾਉਂਟੀ 'ਚ 106 ਕੇਸ 3 ਮੌਤਾਂ, ਨਵਾਡਾ ਕਾਉਂਟੀ 'ਚ 32 ਕੇਸ 1 ਮੌਤ, ਯੂਬਾ ਕਾਉਂਟੀ 'ਚ 11 ਕੇਸ ਨੇ, ਕੋਈ ਮੌਤ ਨਹੀਂ, ਸਟਰ ਕਾਉਂਟੀ ਦੇ ਵਿੱਚ 16 ਕੇਸ 2 ਮੌਤਾਂ, ਕਲੂਸਾ ਦੇ ਵਿੱਚ 2 ਕੇਸ ਨੇ, ਲੇਕ ਕਾਉਂਟੀ ਦੇ ਵਿੱਚ 1, ਸਨੋਮਾ ਕਾਉਂਟੀ 'ਚ 111 ਕੇਸ 2 ਮੌਤਾਂ, ਮਰੀਨ ਕਾਉਂਟੀ 'ਚ 141 ਕੇਸ 7 ਮੌਤਾਂ, ਨਾਪਾ ਕਾਉਂਟੀ ਦੇ ਵਿੱਚ 22 ਕੇਸ ਅਤੇ 2 ਮੌਤਾਂ, ਮੈਂਡੋਸੀਨੋ ਕਾਉਂਟੀ ਦੇ ਵਿੱਚ 4 ਕੇਸ, ਪਲੂਮਸ ਦੇ ਵਿੱਚ 3 ਕੇਸ, ਬਿਊਟ ਕਾਉਂਟੀ ਦੇ ਵਿੱਚ 11 ਕੇਸ, ਗਲੈਨ ਕਾਉਂਟੀ ਦੇ ਵਿੱਚ 2 ਕੇਸ ਜਿਹੜੇ ਆਪਣੇ ਸਾਹਮਣੇ ਜਿਹੜੇ ਇਸ ਟਾਈਮ ਹੈਗੇ ਨੇ। ਜੀ ਬਿਲਕੁਲ, ਤੁਸੀਂ ਲਾਸ ਐਂਜਲਸ ਕਾਉਂਟੀ ਦੀ ਗੱਲ ਕਰਦੇ ਸੀ। ਲਾਸ ਐਂਜਲਸ ਕਾਉਂਟੀ ਦੇ ਜਿਹੜੇ ਆਫੀਸ਼ੀਅਲਸ ਆ, ਉਹਨਾਂ ਨੇ ਜਿੰਨੇ ਵੀ ਰੈਜ਼ੀਡੈਂਟ ਹੈਗੇ ਆ ਲਾਸ ਐਂਜਲਸ ਆਈ 'ਚ, ਉਹਨਾਂ ਸਾਰਿਆਂ ਨੂੰ ਬੇਨਤੀ ਕੀਤੀ ਆ ਵੀ ਈਵਨ ਆਹ ਵਾਲਾ ਹਫ਼ਤਾ ਜਿਹੜਾ ਆ ਗਰੋਸਰੀ ਵੀ ਨਾ ਖਰੀਦੋ, ਸਟੇ ਐਟ ਹੋਮ। ਸੋ ਕਹਿੰਦੇ ਆ ਵੀ 6000 ਤੋਂ ਵੱਧ ਕੇਸ ਜਿਹੜੇ ਆ LA ਕਾਉਂਟੀ ਦੇ ਵਿੱਚ ਹੋ ਗਏ ਹੈਗੇ ਆ ਕਰੋਨਾ ਵਾਇਰਸ ਦੇ ਨਾਲ, ਅਤੇ ਹੁਣ ਤੱਕ 147 ਮੌਤਾਂ ਹੋ ਚੁੱਕੀਆਂ। ਵੀ ਪਲੀਜ਼ ਜਿਹੜੇ LA ਕਾਉਂਟੀ ਦੇ ਹੈਲਥ ਕੇਅਰ ਆਫੀਸ਼ੀਅਲ ਆ ਡਾਕਟਰ ਬਾਰਬਰਾ ਫੈਰਰ, ਉਹਨਾਂ ਨੇ ਬੇਨਤੀ ਕੀਤੀ ਆ ਜਿੰਨੇ ਵੀ ਉਹਨਾਂ ਦੇ ਰੈਜ਼ੀਡੈਂਟ ਹੈਗੇ ਆ ਲਾਸ ਐਂਜਲਸ ਕਾਉਂਟੀ ਦੇ ਵੀ ਪਲੀਜ਼ ਈਵਨ ਗਰੋਸਰੀ ਖਰੀਦਣ ਤੋਂ ਵੀ ਬਚਾਅ ਰੱਖੋ। ਜੇ ਤੁਹਾਨੂੰ ਤੁਹਾਡੇ ਘਰ ਹੈਗੀ ਆ ਉਹਦੇ ਨਾਲ ਹੀ ਗੁਜ਼ਾਰਾ ਕਰੋ, ਜੇ ਤੁਸੀਂ ਸਕਿਪ ਕਰ ਸਕਦੇ ਸਕਿਪ ਕਰੋ, ਤਾਂ ਕਿ ਜਿਹੜਾ ਗ੍ਰਾਫ ਆ ਉਹਨੂੰ ਜਿਹੜਾ ਕੰਟਰੋਲ ਕੀਤਾ ਜਾ ਸਕੇ। ਜੀ ਹਰਜੋਤ ਸਿੰਘ ਜੀ, ਨਿਊਯਾਰਕ ਟਾਈਮਜ਼ ਨੇ ਕੁਝ ਦਿਨ ਪਹਿਲਾਂ ਇੱਕ ਖਬਰ ਜਿਹੜੀ ਉਹ ਛਾਪੀ ਸੀ, ਜਿੱਦਾਂ ਕਰੋਨਾ ਵਾਇਰਸ ਦਾ ਜਦੋਂ ਖਤਰਾ ਜਿਹੜਾ ਉਹ ਬਣਿਆ ਸੀਗਾ, ਰਾਸ਼ਟਰਪਤੀ ਟਰੰਪ ਨੇ ਨੋ ਡਾਊਟ ਜਿਹੜਾ ਉੱਥੋਂ ਬੰਦ ਕੀਤਾ ਸੀ ਟਰੈਵਲ, ਪਰ ਉਹ ਬੰਦ ਹੋਣ ਤੋਂ ਪਹਿਲਾਂ
4,30,000 ਲੋਕ ਜਿਹੜੇ ਚਾਈਨਾ ਤੋਂ US 'ਚ ਟਰੈਵਲ ਕੀਤੇ ਨੇ। 1300 ਡਾਇਰੈਕਟ ਫਲਾਈਟਾਂ 17 ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜੀਆਂ ਆ ਉਹ ਅਮਰੀਕਾ ਦੇ ਵਿੱਚ ਟਰੈਵਲ ਰੈਸਟ੍ਰਿਕਸ਼ਨਸ ਤੋਂ ਪਹਿਲਾਂ ਜਿਹੜੀਆਂ ਉਹ ਲੈਂਡ ਹੋਈਆਂ। ਅਤੇ ਉਸ ਟਾਈਮ ਦੇ ਉੱਤੇ ਤੁਸੀਂ ਆਪ ਹੀ ਹਿਸਾਬ ਲਾ ਲਓ 4,30,000 ਲੋਕ ਉਹ ਚਾਈਨਾ ਤੋਂ ਟਰੈਵਲ ਕਰਕੇ ਜਿਹੜੇ ਇਹਨਾਂ ਦੇ ਵਿੱਚ ਜਿਹੜੇ ਉਹ ਆਏ ਸੀਗੇ, ਜਿਨ੍ਹਾਂ ਦੇ ਵਿੱਚ 40,000 ਅਮਰੀਕਨਸ ਵੀ ਸੀਗੇ ਜਿਨ੍ਹਾਂ ਨੇ ਚਾਈਨਾ ਨੂੰ ਟ੍ਰਿਪ ਜਿਹੜਾ ਉਹ ਕੀਤਾ ਸੀਗਾ, ਬਾਕੀ ਘੁੰਮਣ ਫਿਰਨ ਦੇ ਲਈ ਜਿਹੜੇ ਉਹ ਆਏ ਸੀਗੇ। ਸੋ ਕਹਿੰਦੇ ਵੀ ਇਹ ਬਹੁਤੇ ਜਿਹੜੇ ਪੈਸੇਂਜਰਸ ਆ LA, ਸੈਨ ਫਰਾਂਸਿਸਕੋ, ਨਿਊਯਾਰਕ, ਸ਼ਿਕਾਗੋ, ਸਿਆਟਲ, ਨਿਊਯਾਰਕ, ਡਿਟਰੋਇਟ ਵਰਗੇ ਸ਼ਹਿਰਾਂ ਤੋਂ ਹੋਏ ਸੀਗੇ ਅਤੇ ਹਜ਼ਾਰਾਂ ਹੀ ਲੋਕ ਜਿਹੜੇ ਕਹਿੰਦੇ ਡਾਇਰੈਕਟਲੀ ਵੂਹਾਨ ਇਲਾਕੇ ਤੋਂ ਇੱਥੇ ਜਿਹੜੇ ਆਏ ਸੀ। ਅਤੇ ਆਪਾਂ ਦੇਖ ਰਹੇ ਹਾਂ ਵੀ ਕਿਸ ਤਰੀਕੇ ਦੇ ਨਾਲ ਇਹ ਸਾਰਾ ਕੁਛ ਹੋਇਆ ਆ। 2 ਫਰਵਰੀ ਤੋਂ ਬਾਅਦ ਦੇ ਵਿੱਚ ਹੀ ਜਿਹੜਾ ਫਿਰ ਇਹਨਾਂ ਨੇ ਸਖਤੀ ਜਿਹੜੀ ਆ ਉਹ ਕਰਨੀ ਜਿਹੜੀ ਉਹ ਸ਼ੁਰੂ ਕੀਤੀ ਸੀਗੀ ਵੀ ਇਹ ਸਾਰਾ ਕੁਛ ਬੰਦ ਜਿਹੜਾ ਉਹ ਕੀਤਾ ਜਾਵੇ। ਪਰ ਉਸ ਤੋਂ ਪਹਿਲਾਂ ਕਾਫੀ ਕੁਛ ਜਿਹੜਾ ਕਹਿ ਲਓ ਵੀ ਖਤਰੇ ਵਾਲੀਆਂ ਗੱਲਾਂ ਜਿਹੜੀਆਂ ਹੋ ਚੁੱਕੀਆਂ ਸੀ ਅਤੇ ਜਿਸ ਦਾ ਹੁਣ ਖਾਮਿਆਜ਼ਾ ਪੂਰੀ ਤਰ੍ਹਾਂ ਅਮਰੀਕਾ ਨੂੰ ਜਿਹੜਾ ਭੁਗਤਣਾ ਪੈ ਰਿਹਾ ਆ। ਚਾਈਨਾ ਨੇ ਤਾਂ ਪਹਿਲਾਂ ਕਿੰਨਾ ਚਿਰ ਜਿਹੜਾ ਉਹ ਦੱਸਿਆ ਹੀ ਨਹੀਂ ਅਤੇ ਬਾਅਦ 'ਚ WHO ਵਾਲੇ ਵੀ ਉਹਨਾਂ ਦੇ ਹੀ ਜਿਹੜੀ ਉਹ ਬਾਂਸਰੀ ਵਜਾਉਂਦੇ ਹੀ ਉਹੀ ਬੀਨ ਜਿਹੜੀ ਉਹ ਵਜਾਈ ਜਾਂਦੇ ਸੀਗੇ। ਬਾਅਦ ਦੇ ਵਿੱਚ ਜਦੋਂ ਦੇਖਿਆ ਵੀ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਤਾਂ ਫਿਰ ਉਹਨਾਂ ਨੇ ਵੀ ਜਿਹੜੀ ਸਿਚੁਏਸ਼ਨ ਆ ਇਸ ਤਰੀਕੇ ਦੇ ਨਾਲ ਇਹ ਸਖਤ ਫੈਸਲੇ ਜਿਹੜੇ ਉਹ ਲੈਣੇ ਸ਼ੁਰੂ ਕੀਤੇ ਸੀਗੇ। ਜੀ ਅਗਲੀ ਖਬਰ ਵਿੱਚ ਚੱਲੀਏ। ਆਪਾਂ ਦੇਖਿਆ ਇੰਡੀਆ ਦੇ ਵਿੱਚ ਕਿਸ ਤਰ੍ਹਾਂ ਉਹਨੀ ਮੋਮਬੱਤੀਆਂ ਜਗਾ ਕੇ ਪੂਰੇ ਇੰਡੀਆ ਨੂੰ ਜਿੱਦਾਂ ਦੁਨੀਆ ਦੀ ਨਜ਼ਰਾਂ ਦੇ ਵਿੱਚ ਇੱਕ ਤਰ੍ਹਾਂ ਨਾਲ ਬੇਵਕੂਫ ਲੋਕਾਂ ਦਾ ਮੁਲਕ ਜਿਹੜਾ ਗਿਣਿਆ ਗਿਆ ਹੈਗਾ ਆ। ਜੇ ਉਹਦੇ ਵੱਲ ਦੇਖਦੇ ਜਾਈਏ ਇੰਗਲੈਂਡ 'ਚ ਵੀ ਬਾਹਲੇ ਬੇਵਕੂਫ ਹੈਗੇ ਆ। ਇੰਗਲੈਂਡ ਤੋਂ ਖਬਰ ਆ ਰਹੀ ਆ, ਕਹਿੰਦੇ ਵੀ ਇੰਗਲੈਂਡ ਦੇ ਵਿੱਚ ਬਹੁਤ ਸਾਰੇ ਜਿਹੜੇ 5G ਦੇ ਸੈੱਲ ਟਾਵਰ ਸੀ ਉਹਨਾਂ ਨੂੰ ਅੱਗਾਂ ਲਾ ਦਿੱਤੀਆਂ ਗਈਆਂ ਕਿਉਂਕਿ ਫੇਸਬੁੱਕ ਦੇ ਉੱਤੇ ਜਿਹੜੀ ਆ ਇੱਕ ਅਫਵਾਹ ਉੱਡ ਰਹੀ ਸੀ ਵੀ ਜਿਹੜੀ 5G ਵਾਲੇ ਹੈਗੇ ਆ ਸੈੱਲ ਟਾਵਰਸ ਉਹਨਾਂ ਦੇ ਰਾਹੀਂ ਜਿਹੜੀ ਕਰੋਨਾ ਵਾਇਰਸ ਫੈਲ ਰਹੀ ਹੈਗੀ ਆ। ਸੋ ਲੋਕਾਂ ਨੇ ਉਹਨਾਂ ਨੂੰ ਅੱਗਾਂ ਲਾਤੀਆਂ ਅਤੇ ਈਵਨ ਜਿਹੜੇ ਇੰਜੀਨੀਅਰ ਹੈਗੇ ਆ ਉਹਨਾਂ ਨੂੰ ਕਈ ਜਗ੍ਹਾ ਕੁੱਟਿਆ ਮਾਰਿਆ ਗਿਆ ਜੇ ਕੋਈ ਟਾਵਰ ਦੇ ਲਾਗੇ ਛਾਗੇ ਲੱਭਿਆ। ਸੋ ਉਹਨੂੰ ਦੇਖ ਕੇ ਹੁਣ ਉੱਥੇ ਦੇ ਜਿਹੜੇ ਬ੍ਰਿਟਿਸ਼ ਮਿਨਿਸਟਰ ਹੈਗੇ ਆ ਮਾਈਕਲ ਗੋਵ, ਉਹਨਾਂ ਨੇ ਇਹ ਕਿਹਾ ਵੀ ਇਹ ਡੇਂਜਰਸ ਨੌਨਸੈਂਸ ਹੈਗੀ ਆ ਜਿਹੜੀ 5G ਦੀ ਕੌਨਸਪੀਰੇਸੀ ਥਿਊਰੀ ਹੈਗੀ ਆ। ਸੋ ਇਸੇ ਤਰ੍ਹਾਂ ਉਹਨਾਂ ਦੇ ਜਿਹੜੇ ਸਟੀਫਨ ਪੋਵਿਸ ਇੱਕ ਨੈਸ਼ਨਲ ਮੈਡੀਕਲ ਡਾਇਰੈਕਟਰ ਆਫ ਇੰਗਲੈਂਡ ਹੈਗੇ, ਉਹਨਾਂ ਨੇ ਇਹ ਕਿਹਾ ਵੀ ਇਹ ਵਰਸਟ ਕਾਈਂਡ ਆਫ ਫੇਕ ਨਿਊਜ਼ ਹੈਗੀ ਆ ਵੀ 5G ਦੇ ਟਾਵਰਾਂ ਤੋਂ ਕਰੋਨਾ ਵਾਇਰਸ ਫੈਲ ਰਹੀ ਆ। ਸੋ ਇਮੀਡੀਏਟਲੀ ਇਹ ਜਿਹੜੀ ਨੌਨਸੈਂਸ ਹੈ ਇਹਨੂੰ ਬੰਦ ਕਰਨਾ ਚਾਹੀਦਾ ਆ। ਜੀ ਬੋਰਿਸ ਜੌਨਸਨ ਦੇ ਹਰਜੋਤ ਸਿੰਘ ਜੀ ਜਿੱਦਾਂ ਹੀ ICU ਦੇ ਵਿੱਚ ਜਾਣ ਦੀਆਂ ਖਬਰਾਂ ਆਈਆਂ ਸੀ, ਤਕਰੀਬਨ ਸਾਰੇ ਹੀ ਵੱਡੇ ਲੀਡਰਾਂ ਨੇ ਵੱਖ-ਵੱਖ ਮੁਲਕਾਂ ਦੇ ਨੇ ਉਹਨਾਂ ਦੀ ਸਪੀਡੀ ਰਿਕਵਰੀ ਦੀ ਜਿਹੜੀ ਆ ਉਹ ਟਵੀਟ ਜਿਹੜੀ ਉਹ ਕੀਤੀ ਸੀਗੀ ਅਤੇ ਉਹਨਾਂ ਦੇ ਜਿਹੜੇ ਇਸ ਟਾਈਮ ਹੁਣ ਮੇਨ ਫੋਰਨ ਮਿਨਿਸਟਰ ਹੈਗੇ ਆ ਉਹ ਜਿਹੜਾ ਕਹਿ ਲਓ ਵੀ ਆਰਜੀ ਤੌਰ ਦੇ ਉੱਤੇ ਇਹ ਸਾਰੀ ਭੂਮਿਕਾ ਜਿਹੜੀ ਉਹ ਨਿਭਾਉਣਗੇ ਅਤੇ ਉਹਨਾਂ ਨੇ ਕਿਹਾ ਵੀ ਸਰਕਾਰ ਦੇ ਕੰਮ ਗੌਰਮੈਂਟ ਦੇ ਕੰਮ ਉਸੇ ਤਰੀਕੇ ਦੇ ਨਾਲ ਚੱਲਦੇ ਰਹਿਣਗੇ। ਸੋ ਦੇਖਦੇ ਹਾਂ ਵੀ ਕਿੱਦਾਂ ਦੀ ਜਿਹੜੀ ਨਿਊਜ਼ ਆਉਂਦੀ ਆ। ਉਮੀਦ ਇਹੀ ਕਰਦੇ ਹਾਂ ਵੀ ਚਲੋ ਚੰਗੀ ਨਿਊਜ਼ ਹੀ ਜਿਹੜੀ ਉਹ ਆਵੇ। ਹਰ ਇੱਕ ਥਾਂ ਦੇ ਉੱਤੇ ਚਲੋ ਲੋਕਾਂ ਦੇ ਵਿਚਾਰਕ ਮਤਭੇਦ ਜਿਹੜੇ ਹੁੰਦੇ ਆ, ਪਰ ਆਪਾਂ ਕਹਿੰਦੇ ਆ ਵੀ ਕਿਸੇ ਮਾੜੇ ਬੰਦੇ ਦੇ ਉੱਤੇ ਵੀ ਤੁਹਾਡੇ ਦੁਸ਼ਮਣ ਦੇ ਉੱਤੇ ਵੀ ਜਿਹੜੀ ਮਾੜੀ ਚੀਜ਼ ਨਾ ਹੋਵੇ ਇਹਦੀ ਜਿਹੜੀ ਅਰਦਾਸ ਜਿਹੜੀ ਉਹ ਕਰਨੀ ਚਾਹੀਦੀ ਆ। ਸੋ ਹੋਪਫੁਲੀ ਜਿਹੜਾ ਆ ਉਹ ਠੀਕ ਜਿਹੜਾ ਉਹ ਹੋ ਸਕੇ ਅਤੇ ਕਿਉਂਕਿ ਰੀਸੈਂਟਲੀ ਵਿਚਾਰੇ ਨੇ ਬ੍ਰੈਗਜ਼ਿਟ ਕੀਤਾ ਆ ਅਤੇ ਉਹ ਆਪ ਜਿਹੜਾ ਇਸ ਟਾਈਮ ਹੁਣ ICU ਦੇ ਵਿੱਚ ਆ। ਕਈ ਲੋਕ ਹੱਸ ਵੀ ਰਹੇ ਹੋਣਗੇ ਵੀ ਇੱਦਾਂ ਦੀਆਂ ਗੱਲਾਂ ਵੀ ਜਿਹੜੀਆਂ ਚੱਲ ਰਹੀਆਂ ਹੋਣਗੀਆਂ, ਚਲੋ ਉਹਨਾਂ ਦੀ ਆਪਸੀ ਗੱਲ ਆ, ਪਰ ਇਹਦੇ ਕਰਕੇ ਕਹਿੰਦੇ ਵੀ ਜਿਹੜੀ ਸਟਰਲਿੰਗ ਪਾਊਂਡ ਆ ਉਸ ਦਾ ਵੈਲਿਊ ਡਾਲਰ ਦੇ ਮੁਕਾਬਲੇ ਕਾਫੀ ਡਿੱਗ ਪਈ। ਸੋ ਕਾਫੀ ਪੋਲੀਟੀਕਲੀ ਜਿਹੜਾ ਕਿਉਂਕਿ ਇੱਕ ਵੱਡਾ ਲੀਡਰ ਜਦੋਂ ਇੱਕ ਵਾਰੀ ICU 'ਚ ਚਲੇ ਜਾਂਦਾ ਅਤੇ ਉਹ ਖਬਰ ਜਦੋਂ ਉਹ ਬਾਹਰ ਆ ਜਾਂਦੀ ਆ ਤਾਂ ਉਸ ਦਾ ਅਸਰ ਤਾਂ ਡੈਫੀਨੇਟਲੀ ਇਕਨੋਮਿਕ ਤੌਰ ਦੇ ਉੱਤੇ ਵੀ ਉਹ ਹੁੰਦਾ ਹੀ ਆ। ਜੀ ਸੋ ਬਿਲਕੁਲ ਅਤੇ ਇਹ ਬੋਰਿਸ ਜੌਨਸਨ ਹੀ ਇੱਕ ਅਜਿਹੇ ਯੂਰਪ ਦੇ ਲੀਡਰ ਆ ਜਿਨ੍ਹਾਂ ਨੇ ਸਭ ਤੋਂ ਵੱਧ ਜਿਹੜਾ ਚਾਈਨਾ ਵਾਲਿਆਂ ਨੂੰ ਕ੍ਰਿਟੀਸਾਈਜ਼ ਕੀਤਾ ਵੀ ਚਾਈਨਾ ਵਾਲਿਆਂ ਨੇ ਜਦੋਂ ਇਹ ਪੈਂਡੈਮਿਕ ਫੈਲਿਆ ਸੀ ਪੂਰੀ ਦੁਨੀਆ ਨੂੰ ਜਿਹੜਾ ਸੱਚਾਈ ਨਹੀਂ ਦੱਸੀ, ਉਹਨੂੰ ਲੁਕੋ ਕੇ ਰੱਖਿਆ। ਜੇ ਕਰੋਨਾ ਵਾਇਰਸ ਦੇ ਨਾਲ ਰਾਜਕਨਵੀਰ ਸਿੰਘ ਜੀ ਸ਼ਿਕਾਗੋ ਏਰੀਏ ਦੀ ਗੱਲ ਕਰੀਏ, ਕਹਿੰਦੇ ਸ਼ਿਕਾਗੋ ਦੇ ਜਿਹੜੇ ਪਬਲਿਕ ਹੈਲਥ ਕਮਿਸ਼ਨਰ ਡਾਕਟਰ ਐਲੀਸਨ ਆਰਵਡੀ ਆ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਬਲੈਕ ਮੂਲ ਦੇ ਜਿਹੜੇ ਕਾਲੇ ਮੂਲ ਦੇ ਲੋਕ ਆ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਇਹ ਕਰੋਨਾ ਵਾਇਰਸ ਫੈਲ ਰਹੀ ਆ ਅਤੇ ਕਹਿੰਦੇ ਵੀ ਜਿਹੜੇ ਮਰਨ ਵਾਲਿਆਂ ਦੀ ਗਿਣਤੀ ਆ ਉਹ 72% ਕਾਲੇ ਮੂਲ ਦੇ ਲੋਕਾਂ ਦੀ ਆ। ਹੁਣ ਬਹੁਤ ਸਾਰੇ ਲੋਕ ਸੋਚੂਗੇ ਵੀ ਸ਼ਾਇਦ ਉੱਥੇ ਕਾਲੇ ਮੂਲ ਦੇ ਲੋਕ ਜਿਹੜੇ ਆ ਜ਼ਿਆਦਾ ਰਹਿੰਦੇ, ਸਿਰਫ 30% ਪਾਪੂਲੇਸ਼ਨ ਹੀ
ਜਿਹੜੀ ਸ਼ਿਕਾਗੋ ਦੀ ਬਲੈਕ ਆ ਸਿਰਫ 30%। ਹਾਈਲਾਈਟ ਉਹਨਾਂ ਨੂੰ ਜੀ। ਜ਼ਿਆਦਾ ਕੀਤਾ ਜਾਂਦਾ ਜੀ ਸੋ 72% ਉਹ ਅਫੈਕਟ ਹੋ ਰਿਹਾ ਜਾਂ ਉਹਨਾਂ ਦੀਆਂ ਮੌਤਾਂ ਹੋ ਰਹੀਆਂ। ਕਹਿੰਦੇ ਇਹ ਤੋਂ ਪਹਿਲਾਂ ਵੀ ਜਿਹੜਾ ਉਹਨਾਂ ਦਾ ਜਿਹੜਾ ਲਾਈਫ ਐਕਸਪੈਕਟੈਂਸੀ ਜਿਹੜੀ ਹੁੰਦੀ ਸੀ ਉਹ 8.8 ਈਅਰ ਦਾ ਗੈਪ ਸੀ ਬਲੈਕ ਰੈਜ਼ੀਡੈਂਸ ਦਾ ਤੇ ਜਿਹੜੇ ਹੋਰ ਵਾਈਟ ਆ ਜਾਂ ਹੋਰ। ਉਹਦਾ ਰੀਜ਼ਨ ਇਹੀ ਆ, ਕਹਿੰਦੇ ਵੀ ਬਹੁਤ ਸਾਰੇ ਪੂਅਰ ਏਰੀਏ ਆ, ਉਹਨਾਂ ਦੀ ਜਿਹੜੀ ਹੈਲਥ ਆਲਰੇਡੀ ਖਰਾਬ ਹੈਗੀ ਆ, ਸਿਗਰਟ ਬਹੁਤ ਪੀਂਦੇ ਆ, ਸ਼ਰਾਬ ਪੀਂਦੇ ਆ, ਡਰੱਗ ਅਬਿਊਜ਼ ਹੈਗੀ ਆ ਉਹਨਾਂ ਦੇ ਵਿੱਚ। ਇਸ ਕਰਕੇ ਜਿਹੜੀ ਆ ਕਰੋਨਾ ਵਾਇਰਸ ਜੇ ਉਹਨਾਂ ਨੂੰ ਹੋ ਜਾਂਦੀ ਆ ਅਤੇ ਉਹ ਬਹੁਤ ਜ਼ਿਆਦਾ ਹਿੱਟ ਕਰਦੀ। ਜਿਸ ਤਰ੍ਹਾਂ ਆਪਾਂ ਸਵੇਰ ਵਾਲੇ ਸ਼ੋਅ 'ਚ ਦੱਸਿਆ ਸੀ ਵੀ ਕਿਸ ਤਰ੍ਹਾਂ ਜਿਹੜੇ ਸਿਗਰਟ ਪੀਂਦੇ ਹੈਗੇ ਆ ਜਾਂ ਆਸਥਮਾ ਆ, ਜਿਨ੍ਹਾਂ ਨੂੰ ਫੇਫੜਿਆਂ ਦੀ ਕੁਛ ਨਾ ਕੁਛ ਵੀ ਪ੍ਰੋਬਲਮ ਆ, ਅਤੇ ਉਹ ਬਹੁਤ ਜ਼ਿਆਦਾ ਜਿਹੜੀ ਕਰੋਨਾ ਵਾਇਰਸ ਆ ਉਹਨਾਂ ਨੂੰ ਅਟੈਕ ਕਰਦੀ ਅਤੇ ਉਹਨਾਂ ਦਾ ਰਿਕਵਰ ਹੋਣਾ ਕਾਫੀ ਹਾਰਡ ਹੁੰਦਾ ਆ। ਜੀ, ਨਿਊਯਾਰਕ ਦੇ ਇਲਾਕੇ ਦੇ ਲਈ, ਆਪਣੀ ਕਮਿਊਨਿਟੀ ਦੇ ਲਈ ਇੱਕ ਬੈਡ ਖਬਰ ਇਹ ਆਈ ਸੀ। ਉੱਥੇ ਟੋ ਟਰੱਕ ਵਾਲੇ ਬਾਬਾ ਜੀ ਦੇ ਨਾਲ ਜਾਣੇ ਜਾਣ ਵਾਲੇ ਕੁਲਵਿੰਦਰ ਸਿੰਘ ਕਹਿੰਦੇ ਆ ਉਹ ਵੀ ਕਰੋਨਾ ਵਾਇਰਸ ਦੀ ਲਪੇਟ ਦੇ ਵਿੱਚ ਆਏ ਸੀ, ਜਿਸ ਕਰਕੇ ਉਹਨਾਂ ਦਾ ਅਕਾਲ ਚਲਾਣਾ ਉਹ ਕਰ ਗਏ ਨੇ। ਸੋ ਇਹ ਉੱਥੇ ਬਹੁਤ ਸਾਰੇ ਜਿਹੜੇ ਲੋਕ ਆ ਆਪਣੇ ਜਿਹੜੇ ਕਮਿਊਨਿਟੀ ਦੇ ਜਿਹੜੇ ਅਖਵਾਉਂਦੇ ਲੀਡਰ ਵੀ ਨੇ ਅਤੇ ਗਾਂਹ ਹੋ ਕੇ ਸੇਵਾਦਾਰ ਵੀ ਨੇ, ਉਹਨਾਂ ਦੀਆਂ ਇਸ ਜਿਹੜੀ ਬਿਮਾਰੀ ਦੇ ਕਰਕੇ ਮੌਤਾਂ ਹੋ ਰਹੀਆਂ ਨੇ। ਸੋ ਆਪਾਂ ਨੂੰ ਜਿਹੜਾ ਸਬਕ ਲੈਣ ਦੀ ਜ਼ਰੂਰਤ ਆ। ਹੁਣ ਜਿਹੜਾ ਤਾਂ ਚਲਾ ਗਿਆ ਉਹਦਾ ਤਾਂ ਆਪਾਂ ਹੁਣ ਕੁਛ ਨਹੀਂ ਕਰ ਸਕਦੇ। ਪਰਿਵਾਰ ਦੇ ਹੌਸਲਾ ਜਿਹੜਾ ਆਪਾਂ ਉਹ ਦੇ ਸਕਦੇ ਹਾਂ, ਅਤੇ ਨਾਲ ਦੇ ਨਾਲ ਇਹ ਆ ਵੀ ਬਾਕੀਆਂ ਨੂੰ ਇਹ ਸਮਝਣ ਦੀ ਜ਼ਰੂਰਤ ਆ ਵੀ ਇਸ ਤੋਂ ਇਹ ਨਹੀਂ ਆ ਵੀ ਕੋਈ ਵੀ ਜੇ ਆਪਾਂ ਪ੍ਰੀਕੋਸ਼ਨ ਨਹੀਂ ਲਵਾਂਗੇ, ਧਿਆਨ ਨਹੀਂ ਦੇਵਾਂਗੇ, ਤਾਂ ਇਹ ਕਿਸੇ ਨੂੰ ਵੀ ਜਿਹੜਾ ਆ ਉਹ ਆ ਕੇ ਟੱਕਰ ਸਕਦੀ ਆ ਅਤੇ ਉਹ ਜਾਨਲੇਵਾ ਸਾਬਤ ਹੋ ਸਕਦੀ ਆ। ਸੋ ਆਪਾਂ ਨੂੰ ਬਹੁਤ ਹੀ ਸੁਹਿਰਦਤਾ ਦੇ ਨਾਲ, ਗੰਭੀਰਤਾ ਦੇ ਨਾਲ ਇਸ ਦੇ ਬਾਰੇ ਸੋਚ ਸਮਝ ਰੱਖਣੀ ਚਾਹੀਦੀ ਆ। ਜੀ ਬਿਲਕੁਲ। ਜੇ ਅਗਲੀ ਖਬਰ ਵੱਲ ਚਲੀਏ, ਜਿਸ ਤਰ੍ਹਾਂ ਆਪਾਂ ਪਿਛਲੇ ਦਿਨਾਂ 'ਚ ਦੱਸਦੇ ਆਏ ਹਾਂ ਵੀ ਫੈਡਰਲ ਗਵਰਨਮੈਂਟ ਨੇ $600 ਪਰ ਵੀਕ ਐਕਸਟਰਾ ਤੁਹਾਡਾ ਇਨ ਐਡੀਸ਼ਨ ਟੂ ਯੂਅਰ ਅਨਪਲਾਇਮੈਂਟ ਦੇਣਾ। ਜਿਹੜਾ ਕੋਈ ਬੰਦਾ ਲੇ ਆਫ ਹੋ ਗਿਆ, ਭੈਣ ਭਾਈ ਕੋਈ ਲੇ ਆਫ ਹੋ ਗਿਆ, ਸੋ ਉਹ ਕਹਿੰਦੇ ਵੀ ਇੰਨੀ ਜ਼ਿਆਦਾ ਗਿਣਤੀ ਵੱਧ ਰਹੀ ਹੈਗੀ ਆ ਅਨਪਲਾਇਮੈਂਟ ਫਾਈਲ ਕਰਨ ਵਾਲਿਆਂ ਦੀ। ਸੋ ਜਿਹੜਾ ਐਕਸਟਰਾ ਮਨੀ ਉਹਨਾਂ ਨੇ $600 ਪਰ ਵੀਕ ਰੱਖਿਆ ਸੀ, ਉਹ ਕਹਿੰਦੇ ਹੋ ਸਕਦਾ ਉਹ ਜੁਲਾਈ ਦੇ ਐਂਡ ਤੱਕ ਖਤਮ ਹੋ ਜਾਏ। ਸੋ ਅੱਜ ਜਿਹੜੇ ਹਾਊਸ ਦੀ ਸਪੀਕਰ ਨੈਂਸੀ ਪਲੋਸੀ ਆ, ਉਹਨਾਂ ਨੇ ਜਿਹੜਾ ਆਪਣੇ ਡੈਮੋਕ੍ਰੇਟ ਲਾਅ ਮੇਕਰਸ ਆ ਉਹਨਾਂ ਦੇ ਨਾਲ ਮਿਲ ਕੇ ਆਖਿਆ ਵੀ ਇੱਕ ਹੋਰ ਕਰੋਨਾ ਵਾਇਰਸ ਰਿਲੀਫ ਬਿੱਲ ਜਿਹੜਾ ਉਹ ਤਿਆਰ ਕੀਤਾ ਜਾ ਸਕਦਾ, ਅਤੇ ਕਹਿੰਦੇ ਵੀ ਇਹ $1 ਟ੍ਰਿਲੀਅਨ ਨੂੰ ਇੱਕ ਵਾਰੀ ਦੁਬਾਰਾ ਪਾਰ ਕਰ ਸਕਦਾ ਆ। ਵੀ ਜਿਹੜਾ ਇੱਕ ਹਿਸਾਬ ਦੇ ਨਾਲ ਇੰਜੈਕਸ਼ਨ ਹੀ ਲਾਉਣਾ ਆ, ਇਹ ਹੁਣ ਇਕੋਨਮੀ ਨੂੰ ਇੰਜੈਕਸ਼ਨ ਲਾਉਣ ਦੀ ਜਿਹੜੀ ਉਹ ਗੱਲ ਆ। ਉੱਦਾਂ ਆਪਾਂ ਦੇਖਦੇ ਹਾਂ ਵੀ ਕਿੰਨੇ $1 ਟ੍ਰਿਲੀਅਨ ਦੇ ਕਾਰਪੋਰੇਸ਼ਨਾਂ ਨੂੰ ਤਾਂ ਬੜੇ ਸੋਹਣੇ ਬੇਲ ਆਊਟ ਵੀ ਜਿਹੜੇ ਉਹ ਦਿੰਦੇ ਰਹੇ ਆ, ਅਤੇ ਰਾਈਟ ਨਾ ਹੁਣ ਬੇਲ ਆਊਟ ਲੋਕਾਂ ਦੀ ਕਰਨ ਦੀ ਜਿਹੜੀ ਉਹ ਨੌਬਤ ਆ ਉਹ ਆਈ ਪਈ ਹੋਈ ਆ। ਸੋ ਉਮੀਦ ਇਹੀ ਕਰਦੇ ਹਾਂ ਵੀ ਜਿਹੜੀ ਇਕੋਨਮੀ ਆ ਜਲਦੀ ਮੁੜ ਕੇ ਪੈਰਾਂ ਦੇ ਉੱਤੇ ਆਵੇ। ਸਭ ਤੋਂ ਪਹਿਲਾਂ ਤਾਂ ਇਹੀ ਆ ਵੀ ਆਹ ਜਿਹੜੀ ਬਲਾ ਆ ਉਹ ਗਲੋਂ ਲੱਥੇ ਕਰੋਨਾ ਵਾਇਰਸ ਦੀ, ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਇਕੋਨਮੀ ਵੱਲ ਨੂੰ ਜਿਹੜਾ ਆ ਉਹ ਧਿਆਨ ਦਿੱਤਾ ਜਾ ਸਕਦਾ ਆ। ਜੀ ਜੇ ਇਕੋਨਮੀ ਦੀ ਗੱਲ ਕਰਦੇ ਜਾਈਏ, ਜਿਹੜੇ ਕਹਿੰਦੇ ਵੀ ਜੈਮੀ ਡਾਇਮਨ ਆ CEO JP ਮੋਰਗਨ ਚੇਜ਼ ਦੇ, ਉਹਨਾਂ ਨੇ ਅੱਜ ਕਿਹਾ ਆ ਵੀ ਜਿਹੜਾ USA ਆ ਇਹ ਬਹੁਤ ਜਲਦੀ ਬੈਡ ਰਿਸੈਸ਼ਨ ਦੇ ਵਿੱਚ ਐਂਟਰ ਹੋ ਰਿਹਾ ਆ। ਕਹਿੰਦੇ ਵੀ 2008 ਵਾਲਾ ਜਿਹੜਾ ਗਲੋਬਲ ਫਾਈਨੈਂਸ਼ੀਅਲ ਕ੍ਰਾਈਸਿਸ ਹੋਇਆ ਸੀ, ਉੱਦਾਂ ਦੀ ਸਿਚੁਏਸ਼ਨ ਜਿਹੜੀ ਬਣਦੀ ਜਾ ਰਹੀ ਆ। ਕਹਿੰਦੇ ਵੀ ਜਿਹੜਾ ਇਕਨੋਮਿਕ ਗਰੋਥ ਆ ਇਹ 35% ਤੋਂ ਵੱਧ ਪਲੰਜ ਥੱਲੇ ਚਲੇ ਜਾਊਗਾ। ਨੇਸ਼ਨ ਦੀ ਅਨਪਲਾਇਮੈਂਟ ਰੇਟ ਜਿਹੜਾ ਆ 14% ਤੱਕ ਪਹੁੰਚ ਜਾਊਗਾ। ਇਹ ਕਹਿੰਦੇ ਵੀ ਇਹ ਹਾਈਐਸਟ ਹੋਊਗਾ ਸਿੰਸ ਗ੍ਰੇਟ ਡਿਪਰੈਸ਼ਨ। ਸੋ ਇਹ ਜਿਹੜੀ JP ਮੋਰਗਨ ਆ, ਤੁਹਾਨੂੰ ਪਤਾ ਵੀ ਸਭ ਤੋਂ ਵੱਡੀ ਜਿਹੜੀ ਇਹ ਬੈਂਕਰ ਹੈਗੇ ਆ, ਇਹਨਾਂ ਦੇ 2.5 ਲੱਖ ਤੋਂ ਵੱਧ ਇੰਪਲਾਈਜ਼ ਹੈਗੇ ਆ, ਅਤੇ $2.6 ਟ੍ਰਿਲੀਅਨ ਦੇ ਜਿਹੜੇ ਐਸੈਟਸ ਆ ਉਹ ਮੈਨੇਜ ਕਰਦੇ ਆ। ਸੋ ਉਹਨਾਂ ਦੇ CEO ਵੱਲੋਂ ਇਹ ਖਬਰ ਆਈ ਹੈਗੀ ਆ। ਐਂਥਨੀ ਫਾਊਚੀ ਨੇ ਅੱਜ ਜਿਹੜੇ ਹਰਜੋਤ ਸਿੰਘ ਜੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਇਹ ਆਖਿਆ ਵੀ ਜਿਹੜੀਆਂ ਕਈ ਲੋਕ ਗੱਲ ਕਰ ਰਹੇ ਆ ਵੀ ਸ਼ਾਇਦ ਆਪਾਂ ਜਲਦੀ ਨਾਰਮਲਸੀ ਦੇ ਵੱਲ ਵੱਧ ਸਕਦੇ ਹਾਂ। ਉਹਨਾਂ ਨੇ ਕਿਹਾ ਵੀ ਹਾਂ ਹਰ ਇੱਕ ਜਾਣਾ ਬੈਕ ਟੂ ਨਾਰਮਲ ਜਾਣਾ ਚਾਹੁੰਦਾ ਆ, ਪਰ ਕਹਿੰਦੇ ਵੀ ਪ੍ਰੀ ਵੈਕਸੀਨ ਇਸ ਦੀ ਸੰਭਾਵਨਾ ਬਹੁਤ ਘੱਟ ਆ। ਜਿੰਨੀ ਦੇਰ ਤੱਕ ਕੋਈ ਵੈਕਸੀਨ ਤਿਆਰ ਨਹੀਂ ਹੋ ਜਾਂਦੀ, ਇਸ ਦੀ ਜਿਹੜੀ ਕੋਈ ਨਾ ਕੋਈ ਕਾਟ ਜਿਹੜੀ ਉਹ ਨਹੀਂ ਲੱਭ ਲਈ ਜਾਂਦੀ, ਉਨੀ ਦੇਰ ਤੱਕ ਬੈਕ ਟੂ ਨਾਰਮਲ ਦੇ ਵੱਲ ਨੂੰ ਵਧਣਾ ਜਿਹੜਾ ਆ ਉਹ ਕਾਫੀ ਔਖਾ ਹੋਊਗਾ, ਕਿਉਂਕਿ ਇਹ ਬਿਮਾਰੀ ਫਿਰ ਲੋਕਾਂ ਦੇ ਵਿੱਚ ਫੈਲ ਜਾਊਗੀ ਅਤੇ ਫਿਰ ਉਹਨਾਂ ਨੂੰ ਬਚਾਉਣ ਦੇ ਲਈ ਬਹੁਤ ਜ਼ਿਆਦਾ ਔਖਾ ਜਿਹੜਾ ਉਹ ਹੋ ਸਕਦਾ ਹੈਗਾ ਆ। ਸੋ ਇਹ ਜਿਹੜਾ ਆ ਉਹ ਧਿਆਨ ਰੱਖਣ ਦੀ ਜਿਹੜੀ ਉਹ ਜ਼ਰੂਰੀ ਆ। ਜਿਹੜੀ ਡਾਕਟਰ ਡੈਬਰਾ ਬਰਕਸ ਆ, ਉਹਨਾਂ ਨੇ ਅੱਜ ਇਹ ਆਖਿਆ ਵੀ ਉਹ ਲੋਕਾਂ ਨੂੰ ਇਹ ਸੁਜੈਸਟ ਕਰ ਰਹੇ ਨੇ, ਇਹ ਸਲਾਹ ਦੇ ਰਹੇ ਨੇ ਵੀ ਗਰੋਸਰੀ ਸ਼ਾਪਿੰਗ ਉਦੋਂ ਹੀ ਜਾਓ ਜਦੋਂ ਜ਼ਰੂਰੀ ਆ। ਜੇ ਨਹੀਂ ਜ਼ਰੂਰੀ ਇੱਕ ਅੱਧੀ ਚੀਜ਼ ਲੈਣ ਦੇ ਲਈ ਜਿਹੜਾ ਉਹ ਨਾ ਜਾਇਆ ਜਾਵੇ, ਅਤੇ ਜਦੋਂ ਤੁਸੀਂ ਇੱਕ ਗੇੜਾ ਮਾਰਦੇ ਆ, ਇੱਕ ਜਾਣਾ ਇੱਕ ਹਿਸਾਬ ਦੇ ਨਾਲ ਜਾਓ, ਅਤੇ ਜਿੰਨਾ ਤੁਸੀਂ ਸਮਾਨ ਤੁਹਾਨੂੰ ਅਵੇਲੇਬਲ, ਜਿੰਨਾ ਕੁ ਤੁਹਾਨੂੰ ਚਾਹੀਦਾ ਆ ਆਉਣ ਵਾਲੇ 1-2 ਵੀਕਾਂ ਦੇ ਲਈ, ਉਸ ਹਿਸਾਬ ਦੇ ਨਾਲ ਜਿਹੜਾ ਉਹ
ਲੈ ਕੇ ਆਇਆ ਜਾਵੇ, ਕਿਉਂਕਿ ਆਪਾਂ ਦੇਖਿਆ ਸੀ ਜਦੋਂ ਸ਼ੈਲਟਰ ਇਨ ਪਲੇਸ ਅਜੇ ਸਾਰੇ ਥਾਂ ਦੇ ਉੱਤੇ ਨਹੀਂ ਸੀ ਲੱਗੇ, ਉਸ ਤੋਂ ਪਹਿਲਾਂ ਕਿੱਦਾਂ ਲੋਕਾਂ ਦੇ ਵਿੱਚ ਹੜਕੰਪ ਮੱਚ ਗਿਆ ਸੀ ਤੇ ਲੋਕਾਂ ਨੇ ਹੋਰਡਿੰਗ ਕਰਨੀ ਜਿਹੜੀ ਉਹ ਸ਼ੁਰੂ ਕਰ ਦਿੱਤੀ ਸੀਗੀ ਜੀ। ਅਗਲੀ ਖਬਰ ਜਿਹੜੀ ਆ ਵਿਸਕੌਨਸਨ ਤੋਂ ਆ ਰਹੀ ਆ, ਆਪਾਂ ਬ੍ਰੇਕ ਵੀ ਲੈਣੀ ਆ, ਛੋਟੀਆਂ 2 ਖਬਰਾਂ ਸਾਂਝੀਆਂ ਕਰਨੀਆਂ ਬ੍ਰੇਕ ਤੋਂ ਪਹਿਲਾਂ। ਵਿਸਕੌਨਸਨ ਦੇ ਵਿੱਚ ਪ੍ਰਾਇਮਰੀ ਜਿਹੜੀ ਇਲੈਕਸ਼ਨਸ ਹੋਣੀ ਸੀਗੀ ਤੇ ਉਸ ਨੂੰ ਜਿਹੜੇ ਉੱਥੇ ਦੇ ਗਵਰਨਰ ਨੇ ਐਕਸਟੈਂਡ ਕਰ ਦਿੱਤਾ ਸੀ, ਪਰ ਵਿੱਚ ਕੋਰਟਸ ਇਨਵੋਲਵ ਹੋ ਗਈਆਂ। ਸੋ ਹੁਣ ਕੋਰਟਸ ਨੇ ਇਹ ਕਿਹਾ ਆ ਵੀ ਜਿਹੜੀ ਆ ਉਹ ਡਿਲੇ ਨਹੀਂ ਕਰ ਸਕਦੇ। ਸੋ ਕੱਲ ਨੂੰ ਜਿਹੜੀ ਆ ਉਹ ਵੈਸੇ ਬੜੀ ਹਰਜੋਤ ਸਿੰਘ ਜੀ ਰਿਪਬਲਿਕਨਸ ਲਈ ਬੜੀ ਮਾੜੀ ਗੱਲ ਆ, ਲੋਕਾਂ ਨੂੰ ਦੀ ਜਾਨ ਜਿਹੜੀ ਉਹ ਖਤਰੇ 'ਚ ਪਾ ਰਹੇ ਆ। ਕਹਿੰਦੇ ਵੀ ਉੱਥੇ ਜਾ ਕੇ ਜਿਹੜੀ ਉਹ ਵੋਟ ਕਰੋ, ਕੱਲ ਨੂੰ ਜਿਹੜੇ ਉੱਥੇ ਲੋਕ ਉਸ ਦੇ ਵਿੱਚ ਪੀੜਤ ਹੋ ਕੇ ਉਹ ਜੇ ਕੋਈ ਮਰ ਜਾਂਦਾ ਆ ਤੇ ਉਹ ਖੂਨ ਕਿਹਦੇ ਹੱਥਾਂ ਤੇ ਆ। ਇਹ ਆਈ ਥਿੰਕ ਇਹ ਬੜੀ ਇਹਨਾਂ ਦੀ ਬਚਕਾਨੀ ਜੀ ਜਿਹੜੀ ਗੱਲ ਅੱਜ ਦੀ ਸਥਿਤੀ ਨੂੰ, ਪਬਲਿਕ ਹੈਲਥ ਸੇਫਟੀ ਨੂੰ ਜਿਹੜੇ ਦੇਖਦੇ ਹੋਏ ਉਹ ਲੱਗ ਰਹੀ ਆ। ਇਹ ਕਿਉਂਕਿ ਪਰ ਗੱਲ ਇਹ ਆ ਵੀ ਉੱਥੇ ਦੀ ਲੈਜਿਸਲੇਚਰ ਦੇ ਵਿੱਚ ਪੱਕਾ ਹੀ ਜਿਹੜਾ ਤਰੀਕ ਆ ਉਹ ਤੈਅ ਹੈਗੀ ਆ ਉੱਥੋਂ ਦੀ ਇਲੈਕਸ਼ਨ ਦੀ, ਪਰ ਇਹਦਾ ਮਤਲਬ ਇਹ ਥੋੜ੍ਹੀ ਵੀ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਤੇ ਇਹਨਾਂ ਚੀਜ਼ਾਂ ਨੂੰ ਜਿਹੜਾ ਉਹ ਚੇਂਜ ਨਹੀਂ ਕੀਤਾ ਜਾ ਸਕਦਾ। ਇਹ ਜਾਣਬੁੱਝ ਕੇ ਜਿੱਦ ਪਕਾਉਣ ਵਾਲੀ ਗੱਲ ਲੱਗ ਰਹੀ ਆ ਵੀ ਇਹ ਕਰਨਾ ਚਾਹੁੰਦੇ ਨੇ। ਜੀ ਬਿਲਕੁਲ। ਅਗਲੀ ਖਬਰ ਜਿਹੜੀ ਆ ਉਹ ਮੈਰੀਲੈਂਡ ਤੋਂ ਆ ਰਹੀ ਆ, ਬੜੀ ਮਾੜੀ ਖਬਰ ਆ। ਕਹਿੰਦੇ ਪਈ ਜਿਹੜੇ ਰੋਬਰਟ ਐਫ ਕੈਨੇਡੀ ਸੀ ਉਹਨਾਂ ਦੀ ਗ੍ਰੈਂਡ ਡਾਟਰ ਪਿਛਲੇ 4 ਦਿਨਾਂ ਤੋਂ ਮਿਸ ਸੀਗੀ ਆਪਣੇ ਮੁੰਡੇ ਦੇ ਨਾਲ। ਸੋ ਉਹਨਾਂ ਦੋਨਾਂ ਜਾਣਿਆਂ ਦੀ ਜਿਹੜੀ ਬੋਡੀ ਆ ਉਹ ਲੱਭ ਲਈ ਗਈ ਹੈਗੀ ਆ ਤੇ ਦੋਨਾਂ ਦੀ ਜਿਹੜੀ ਡੈਥ ਹੋ ਗਈ ਜੀ। ਤੇ ਹੁਣ ਆਪਾਂ ਹਰਜੋਤ ਸਿੰਘ ਜੀ ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਤੇ ਸਰੋਤਿਆਂ ਨੂੰ ਦੱਸ ਜਾਈਏ ਇਸ ਤੋਂ ਬਾਅਦ ਦੇ ਵਿੱਚ ਜਿੱਦਾਂ ਆਪਾਂ ਤੁਹਾਨੂੰ ਸਵੇਰੇ ਦੱਸਿਆ ਸੀਗਾ ਜਿਹੜੇ ਕੁਛ SBA ਦੇ ਲੋਨਸ ਉਹਨਾਂ ਦੇ ਜਿਹੜੇ ਪ੍ਰੋਗਰਾਮਸ ਵਗੈਰਾ ਚੱਲ ਰਹੇ ਨੇ ਉਸ ਦੇ ਬਾਰੇ ਜਿਹੜੀ ਆਪਾਂ ਉਹ ਚਰਚਾ ਆ ਉਹ ਕਰਾਂਗੇ। ਸੋ ਇੱਦਾਂ ਹੀ ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਪਾਂ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ ਤੇ ਤੁਹਾਡੀ ਜਿਹੜੀ CPA ਦੇ ਨਾਲ ਇੱਕ ਗੱਲਬਾਤ ਕਰਾਵਾਂਗੇ ਵੀ SBA ਦੇ ਜਿਹੜੇ ਇਹ ਲੋਨਸ ਪ੍ਰੋਗਰਾਮਸ ਜਿਹੜੇ ਹੈਗੇ ਆ ਉਹ ਕਿਸ ਤਰੀਕੇ ਦੇ ਨਾਲ ਹੈਗੇ ਆ, ਕਿੰਨਾ ਦੇ ਲਈ ਉਹ ਲਾਹੇਵੰਦ ਹੋ ਸਕਦੇ ਆ ਤੇ ਕਿੱਦਾਂ ਜਿਹੜਾ ਉਹ ਆਪਾਂ ਅਪਲਾਈ ਉਸ ਦੇ ਵਿੱਚ ਕਰ ਸਕਦੇ ਆ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਜੀ। ਮੈਂ ਕਹਿੰਦੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ, ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ ਨਾ। ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। Apollo Physicians 8191 Timberlake Way, Suite 200, Sacramento. Primary Care Clinic. Dr. Paramjit Singh Panesar MD Family Medicine ਅਤੇ Dr. ਜਸਪ੍ਰੀਤ ਕੌਰ ਟਿਵਾਣਾ MD Internal Medicine ਦੀ ਅਗਵਾਈ ਦੇ ਹੇਠ Apollo Physicians ਜਿੱਥੇ ਤੁਹਾਡੇ ਹਰ ਤਰੀਕੇ ਦੇ ਬਿਮਾਰੀਆਂ ਦਾ ਇਲਾਜ ਕਰਦੇ ਹਨ। ਸਰੀਰ ਦੀ ਕਿਸੇ ਵੀ ਤਰੀਕੇ ਦੀਆਂ ਬਿਮਾਰੀਆਂ ਦੇ ਲਈ, ਦਿਲ ਦੀ ਬਿਮਾਰੀ, ਕ੍ਰੋਨਿਕ ਡਿਜ਼ੀਜ਼, ਫਲੂ ਸ਼ਾਟ, ਪੀਡੀਆਟ੍ਰਿਕਸ, ਪ੍ਰਾਇਮਰੀ ਕੇਅਰ, ਸੇਮ ਡੇ ਕੇਅਰ ਦੀਆਂ ਸੇਵਾਵਾਂ ਦਿੰਦੇ ਹਨ। ਔਰਤਾਂ ਦੀਆਂ ਸਾਰੀਆਂ ਬਿਮਾਰੀਆਂ ਦਾ ਇਲਾਜ ਕਰਦੇ ਹਨ। ਇਹਨਾਂ ਦੇ ਲੋਕੇਸ਼ਨ ਤੇ ਹੀ ਲੈਬ ਵੀ ਹੈ। ਇਹ ਇਮੀਗ੍ਰੇਸ਼ਨ ਦਾ ਮੈਡੀਕਲ ਵੀ ਕਰਦੇ ਹਨ। ਬਹੁਤੀਆਂ ਇੰਸ਼ੋਰੈਂਸਸ ਅਸੈਪਟ ਕਰਦੇ ਹਨ ਅਤੇ ਇੰਸ਼ੋਰੈਂਸ ਨਾ ਹੋਣ ਦੇ ਉੱਤੇ ਬਹੁਤ ਹੀ ਵਾਜਿਬ ਕੀਮਤਾਂ ਦੇ ਉੱਤੇ ਇਹ ਆਪਣੀਆਂ ਸਰਵਿਸਿਜ਼ ਦਿੰਦੇ ਹਨ। ਇਹਨਾਂ ਦੀ ਦੂਜੀ ਲੋਕੇਸ਼ਨ ਰੋਜ਼ਵਿਲ ਵਿੱਚ ਹੈ। ਹੋਰ ਜਾਣਕਾਰੀ ਲਈ ਕਾਲ 9162365800 916 236 5800। Apollo Physicians, Sacramento। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ।
ਬੱਗਾ ਪੈਲਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲਸ ਬੁਲੇਵਾਰਡ ਰੋਜ਼ਵਿਲ। ਇਹਨਾਂ ਦੀ ਦੂਜੀ ਲੋਕੇਸ਼ਨ 1013 ਰੈਲਡ ਸਟਰੀਟ ਫਾਲਸਮ ਵਿੱਚ ਹੈ, ਜਿੱਥੋਂ ਤੁਸੀਂ ਬਫੇ ਵੀ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ 2482284580 248 228 4580। ਇਸ ਮੌਕੇ ਇਹਨਾਂ ਨੂੰ ਵੇਟਰ, ਹੈਲਪਰ ਅਤੇ ਮਠਿਆਈ ਬਣਾਉਣ ਵਾਲੇ ਦੀ ਜ਼ਰੂਰਤ ਹੈ। ਕਾਲ 2482284580। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੀ ਆਪਣੀ ਰੁਪਿੰਦਰ ਹਾਂਡਾ ਔਰ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤਿਓ, ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ ਸ਼ਾਮ ਦਾ ਬੁਲੇਟਿਨ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ ਆਇਆਂ ਨੂੰ। ਤੇ ਆਪਣੇ ਨਾਲ ਜਿਹੜੇ ਇਸ ਟਾਈਮ CPA ਗੁਰਪ੍ਰੀਤ ਕੌਰ ਜਿਹੜੇ ਉਹ ਜੁੜ ਚੁੱਕੇ ਆ, ਜਿਨ੍ਹਾਂ ਨੇ ਆਪਾਂ ਨੂੰ ਪਹਿਲਾਂ ਵੀ ਜਿਹੜੀਆਂ SBA ਜਿਹੜੇ ਲੋਨਸ ਆ ਉਸ ਦੇ ਬਾਰੇ, ਉਸ ਦੀ ਗ੍ਰਾਂਟਸ ਆ ਉਸ ਦੇ ਬਾਰੇ ਜਿਹੜੀ ਜਾਣਕਾਰੀ ਉਹ ਸਾਂਝੀ ਕੀਤੀ ਸੀਗੀ। ਸੋ ਗੁਰਪ੍ਰੀਤ ਕੌਰ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਗੁਰਪ੍ਰੀਤ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਜਿਹੜੀ ਆਪਾਂ ਹਰਜੋਤ ਸਿੰਘ ਜੀ, ਗੁਰਪ੍ਰੀਤ ਜੀ, ਜਿਹੜੀ ਗੱਲਬਾਤ ਆ ਉਹ ਕਰਾਂਗੇ ਜਿਹੜੇ SBA ਦੇ ਹੁਣ ਜਿਹੜਾ PPE ਜਿਹੜਾ ਨਵਾਂ PPP ਜਿਹੜਾ ਕਰਕੇ ਨਵਾਂ ਜਿਹੜਾ ਲੋਨ ਆ ਉਸ ਦੇ ਬਾਰੇ ਜਿਹੜੀ ਆ ਤੁਸੀਂ ਅੱਜ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ। ਕੀ ਇਹ ਪ੍ਰੋਗਰਾਮ ਹੈਗਾ ਆ, ਕੌਣ ਇਸ ਦੇ ਵਿੱਚ ਐਲੀਜੀਬਲ ਹੋ ਸਕਦਾ ਆ, ਕੀ ਇਸ ਦੇ ਵਿੱਚ ਸ਼ਰਤਾਂ ਨੇ? ਹਾਂਜੀ, ਇਹਦਾ PPP ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਹ ਮੇਨਲੀ ਸ਼ੁਰੂ ਕੀਤਾ ਹੈ ਕਿ ਤੁਸੀਂ ਲੋਕਾਂ ਨੂੰ, ਆਪਣੇ EMPLOYEES ਨੂੰ ਫਾਇਰ ਨਾ ਕਰੋ। ਇਹਨਾਂ ਨੇ ਤੁਹਾਨੂੰ 2.5 ਮਹੀਨੇ ਦੀ ਉਹਨਾਂ ਦੀ ਇੱਕ ਦੀ ਵੇਜਸ ਤੁਹਾਨੂੰ ਦੇਣੀਆਂ ਆ, ਕਿ ਜਿਹੜੀਆਂ ਤੁਸੀਂ ਉਹਨਾਂ ਦੇ ਖਰਚੋਗੇ ਜੂਨ 30 ਤੱਕ, ਤੇ ਉਹ ਜਿਹੜੇ ਸਾਰੇ ਪੈਸੇ ਖਰਚਦੇ ਉਹਨਾਂ ਦੇ ਉੱਪਰ ਤੇ ਇਹ ਮਾਫ ਹੋ ਜਾਣੇ ਆ ਪੈਸੇ, ਤੁਹਾਨੂੰ ਗਵਰਨਮੈਂਟ ਨੂੰ ਮੁੜ ਕੇ ਨਹੀਂ ਦੇਣੇ ਹੈਗੇ। ਪਰ ਸਭ ਤੋਂ ਵੱਡੀ ਗੱਲ ਹੈਗੀ PP ਇਹ ਐਕਚੁਅਲੀ ਪਿਛਲੇ ਫਰਾਈਡੇ ਸ਼ੁਰੂ ਹੋਈ ਆ। ਇਹ ਐਪਲੀਕੇਸ਼ਨ ਲੈਣੀਆਂ ਵੱਡੀਆਂ ਬੈਂਕਾਂ ਨੇ ਸ਼ੁਰੂ ਕਰ ਦਿੱਤੀਆਂ ਆ, ਤੇ ਕਈ ਵੱਡੀਆਂ ਬੈਂਕਾਂ ਨੇ ਐਕਚੁਅਲੀ ਬੰਦ ਵੀ ਕਰਤੀਆਂ ਕਿਉਂਕਿ ਇੰਨੀਆਂ ਐਪਲੀਕੇਸ਼ਨਾਂ ਆ ਗਈਆਂ। ਸਭ ਤੋਂ ਪਹਿਲਾਂ ਮੈਂ ਇਹੀ ਸਰੋਤਿਆਂ ਨੂੰ ਕਹੂੰਗੀ, ਜਿਹਨਾਂ ਦੇ ਬਿਜ਼ਨਸ ਹੈਗੇ ਆ ਉਹ ਆਪਣੇ ਜਿਹੜੀ ਜਿੱਥੇ ਬੈਂਕਿੰਗ ਕਰਦੇ ਨਾ, ਬਿਜ਼ਨਸ ਬੈਂਕਿੰਗ ਕਰਦੇ ਆ, ਉੱਥੇ ਉਹ ਫੋਨ ਕਰਨ, ਉੱਥੇ ਉਹ ਟਰਾਈ ਕਰਨ SBA ਲੈਂਡਰ ਲੱਭਣ ਨੂੰ। ਥੋੜਾ ਪੁੱਛੋ ਕਿ ਉਹ PP ਦੀ ਐਪਲੀਕੇਸ਼ਨ ਕਰ ਰਹੇ ਆ ਕਿ ਨਹੀਂ ਕਰ ਰਹੇ, ਕਿਉਂਕਿ ਇਸ ਵੇਲੇ ਕੀ ਹੋ ਰਿਹਾ ਆ ਕਿ ਜਿਹੜੀਆਂ ਸਾਰੀਆਂ ਵੱਡੀਆਂ ਬੈਂਕਾਂ, ਛੋਟੀਆਂ ਬੈਂਕਾਂ ਵੀ ਆ, ਉਹ ਉਹਨਾਂ ਨੂੰ ਲੋਨ ਦੇ ਰਹੀਆਂ ਜਿਹੜੇ ਉਹਨਾਂ ਦੇ ਕਲਾਇੰਟ ਹੈਗੇ ਆ। ਤੇ ਇਹਦਾ ਮਤਲਬ ਇਹ ਹੈਗਾ ਕਿ ਤੁਸੀਂ ਕਿਸੇ ਹੋਰ ਬੈਂਕ ਨਹੀਂ ਜਾ ਸਕਦੇ ਹੈਗੇ, ਤੁਸੀਂ ਉਸੇ ਬੈਂਕ ਜਾ ਸਕਦੇ ਜਿੱਥੇ ਤੁਸੀਂ ਬੈਂਕ ਬਿਜ਼ਨਸ ਬੈਂਕਿੰਗ ਅਕਾਊਂਟ ਆ। ਜੀ, ਸੋ ਬਿਲਕੁਲ ਆਪਾਂ ਸਰੋਤਿਆਂ ਨੂੰ ਦੱਸਦੇ ਜਾਈਏ। ਬਹੁਤ ਵਾਰ ਫਿਰ ਸਾਨੂੰ ਕਾਲਾਂ ਆਉਂਦੀਆਂ, ਜਿਹਦਾ ਵੀ ਤੁਹਾਡੀ ਜਿਹੜੀ ਬੈਂਕ 'ਚ ਅਕਾਊਂਟ ਹੈਗਾ, ਚਾਹੇ ਬੈਂਕ ਆਫ ਅਮਰੀਕਾ, ਵੈਲਸ ਫਾਰਗੋ, ਚੇਜ਼, ਜਿੱਥੇ ਵੀ ਆ, ਉੱਥੇ ਉਹਨਾਂ ਤੋਂ ਕੰਟੈਕਟ ਕਰਕੇ ਪਤਾ ਕਰੋ। ਦੂਜਾ ਇਹ ਵੀ ਬਹੁਤ ਸਾਰੀਆਂ ਬੈਂਕਾਂ, ਜਿਹਨੂੰ ਈਵਨ ਮੈਂ ਵੀ ਟਰਾਈ ਕੀਤੀ, ਵੈਲਸ ਫਾਰਗੋ ਤੇ ਚੇਜ਼, ਉਹਨਾਂ ਨੇ ਇਹ ਕਿਹਾ ਵੀ ਤੁਸੀਂ ਸਬਮਿਟ ਕਰ ਦਿਓ ਜਸਟ ਜਨੈਰਿਕ ਇਨਫੋਰਮੇਸ਼ਨ, ਆਪਣਾ ਨਾਮ, ਜੋ ਬਿਜ਼ਨਸ ਨੇਮ ਵਗੈਰਾ, ਵੀ ਵਿਲ ਕੰਟੈਕਟ ਬੈਕ। ਤੇ ਹਜੇ ਤੱਕ ਉਹ ਕੰਟੈਕਟ ਬੈਕ ਨਹੀਂ ਆ ਰਹੇ। ਤਾਂ ਮੈਂ ਨਿਊਜ਼ ਪੜ੍ਹ ਰਿਹਾ ਸੀ ਵੀ ਵੈਲਸ ਫਾਰਗੋ ਨੇ ਆਲਰੇਡੀ ਕਹਿ ਦਿੱਤਾ ਵੀ ਅਸੀਂ ਹੋਰ ਐਪਲੀਕੇਸ਼ਨਾਂ ਨਹੀਂ ਲੈਣੀਆਂ। ਹਾਂਜੀ, ਉਹਨਾਂ ਨੇ ਕਹਿ ਦਿੱਤਾ, ਕਿਉਂਕਿ ਹਰੇਕ ਬੈਂਕਾਂ ਦੀ, ਵੱਡੀਆਂ ਬੈਂਕਾਂ ਦੀ ਲਿਮਟ ਰੱਖੀ ਗਈ ਹੈ $10 ਬਿਲੀਅਨ ਜੀ, ਕਿਉਂਕਿ ਉਹਨਾਂ $350 ਬਿਲੀਅਨ ਟੋਟਲ ਦੇਣਾ ਆ। ਆਈ ਥਿੰਕ ਬੈਂਕ ਆਫ ਅਮਰੀਕਾ ਦੀ ਹੋ ਚੁੱਕੀ ਹੈ ਤੇ ਬਾਅਦ ਫਾਰਗੋ ਉਹਨੂੰ ਪਤਾ ਲੱਗ ਗਿਆ ਕਿ ਸਾਡੀ ਹੋ ਜਾਣੀ ਆ, ਤੇ ਹੁਣ ਉਹਨਾਂ ਨੇ ਜਿੰਨੀਆਂ, ਆਈ ਡੋਂਟ ਥਿੰਕ ਉਹਨਾਂ ਨੇ ਹੋਰ ਐਪਲੀਕੇਸ਼ਨ ਲੈਣੀਆਂ ਆ। ਗੁਰਪ੍ਰੀਤ, ਕੀ ਇਸ ਦੇ ਵਿੱਚ ਸਿਰਫ ਸਮਾਲ ਬਿਜ਼ਨਸ ਵਾਸਤੇ ਆ ਜਾਂ ਕਿਸੇ ਵੀ ਬਿਜ਼ਨਸ ਵਾਸਤੇ ਆ? ਇੱਕ ਸਮਾਲ ਬਿਜ਼ਨਸ ਵਾਸਤੇ। ਸੋ ਸਮਾਲ ਬਿਜ਼ਨਸ ਕਈ ਤਰ੍ਹਾਂ ਦੇ ਹੋ ਸਕਦੇ ਨਾ,
ਉਹਨੇ 500 EMPLOYE ਦੀ ਸ਼ਰਤ ਰੱਖੀ, ਉਹ ਤੋਂ ਘੱਟ ਚਾਹੀਦੇ ਆ। ਸੋ ਤੋਂ ਘੱਟ ਪਰ ਜੇ ਹੁਣ ਕਈ ਇਹ ਗੱਲ ਹੈਗੀ, ਕਈ ਹੁਣ ਜੋ ਵੱਡੇ ਬਿਜ਼ਨਸਮੈਨ ਜਿਹਨਾਂ ਦੇ ਰੈਸਟੋਰੈਂਟ ਵਗੈਰਾ, ਕਈ ਸਬਵੇ ਵਗੈਰਾ, ਰਾਈਟ ਜੀ, ਜੇ ਉਹਦਾ 500, ਕਿਉਂਕਿ ਇੱਕ ਲੋਕੇਸ਼ਨ ਦਾ 500 ਬੰਦਾ ਚਾਹੀਦਾ ਆ, ਉਹ ਵੀ ਲੈ ਸਕਦੇ ਆ। ਸੋ ਇਸ ਕਰਕੇ ਪੈਸੇ ਥੋੜੇ ਇੰਨੇ ਜ਼ਿਆਦਾ ਹੈ ਨਹੀਂ। ਸੋ ਜਿੰਨੇ ਜਲਦੀ ਤੁਸੀਂ ਅਪਲਾਈ ਕਰੋਗੇ ਉਹਨਾਂ ਜ਼ਿਆਦਾ ਵਧੀਆ ਆ। SBA ਵੈਬਸਾਈਟ ਤੇ ਜਾਓਗੇ ਨਾ, ਉੱਥੇ PPE ਲੋਨ ਬਾਰੇ ਸਰਚ ਕਰੋਗੇ, ਉੱਥੇ ਵੀ ਲੈਂਡਰ ਲੱਭ ਸਕਦੇ ਆ ਆਪਣੇ ਨੇੜੇ ਕਿਹੜੇ ਹੈਗੇ ਆ। ਜੀ। ਸੋ ਮੈਨੂੰ ਲੱਗਦਾ ਕਈ ਜਿਹੜੀਆਂ ਸਮਾਲ ਬੈਂਕਾਂ ਹੋਣਗੀਆਂ ਜਾਂ ਕ੍ਰੈਡਿਟ ਯੂਨੀਅਨਸ ਆ, ਉੱਥੇ ਵੀ ਹੋ ਸਕਦਾ, ਕਿਉਂਕਿ ਉਹਨਾਂ ਦੇ ਕਈ ਵਾਰ ਕਸਟਮਰ ਘੱਟ ਹੁੰਦੇ ਆ, ਮੇਬੀ ਉਹ ਘੱਟ ਹੁੰਦੇ। ਟਰਾਈ ਕਰੋ ਉਹੀ ਵੀ ਜਿੰਨੇ ਚ ਵੱਧ ਕਰ ਸਕਦੇ, ਕਿਉਂਕਿ ਅੱਜ ਮੈਂ ਵੀ ਲੋਨ ਦੀ ਟਰਾਈ ਕਰਦੀ ਸੀ ਤੇ ਮੈਂ ਵੀ ਸਾਡੀ ਕ੍ਰੈਡਿਟ ਯੂਨੀਅਨ ਇੱਥੇ ਮੈਂ 4 ਦਿਨ ਲੱਗੀ ਰਹੀ ਜੀ। ਸੋ ਉਹੀ ਹੈ, ਤੁਹਾਨੂੰ ਟਾਈਮ ਥੋੜਾ ਸਪੈਂਡ ਕਰਨਾ ਪੈਣਾ ਕਿਉਂਕਿ ਉਹ ਵੀ ਬਿਜ਼ੀ ਆ। ਉਹਨਾਂ ਨੇ ਮੈਨੂੰ ਇਹੀ ਕਿਹਾ ਕਿ ਉਹਨਾਂ ਐਪਲੀਕੇਸ਼ਨ ਲੈ ਲਈ ਆ, ਜੇ ਜਵਾਬ ਉਹ 5 ਤੋਂ 7 ਦਿਨ ਬਾਅਦ ਆਉਣਾ ਆ। ਸੋ ਇਹਦਾ ਅਪਲਾਈ ਕਰਨ ਦਾ ਇੱਕ ਹੀ ਤਰੀਕਾ ਆ ਵੀ ਬੈਂਕ ਦੇ ਨਾਲ ਹੀ ਗੱਲ ਕਰਨੀ ਪੈਣੀ ਹੈ। ਹਾਂਜੀ, ਬੈਂਕ ਦੇ ਨਾਲ ਹੀ ਗੱਲ ਕਰਨੀ। ਸੋ ਇਹ ਵੈਬਸਾਈਟ ਤੇ ਕੁਝ ਅਪਲਾਈ ਨਹੀਂ ਹੋਣਾ, SBA ਦੀ ਵੈਬਸਾਈਟ ਤੇ ਨਹੀਂ ਹੈ, ਜਿਹੜੀ ਉਹ ਦੱਸਣਗੇ ਉਹਦੇ ਹਿਸਾਬ ਦੇ ਨਾਲ ਹੋਊਗਾ। ਇਹ ਐਪਲੀਕੇਸ਼ਨ ਹੈਗੀ ਹੈ ਵੈਬਸਾਈਟ, ਇਹ ਐਪਲੀਕੇਸ਼ਨ ਬੜੀ ਸਿੰਪਲ ਆ। ਉਹ ਸਿਰਫ ਇੱਕ ਐਪਲੀਕੇਸ਼ਨ ਹੋ, ਤੁਸੀਂ ਹੁਣ ਇੰਟਰਨੈਟ ਤੋਂ ਲੈ ਸਕਦੇ ਹੋ, ਬੈਂਕ ਤੋਂ ਜਾ ਕੇ ਲੈ ਸਕਦੇ ਹੋ। ਪਰ ਉਹਨਾਂ ਦੇ ਜ਼ਿਆਦਾ ਇਹ ਮੰਗਦੇ ਆ ਕਿ ਤੁਹਾਡਾ ਜਿੱਦਾਂ ਬਿਜ਼ਨਸ ਵਾਲੇ ਪਿਛਲੇ 12 ਮਹੀਨਿਆਂ ਦਾ ਪੇਰੋਲ ਮੰਗਦੇ ਆ। ਠੀਕ ਹੈ। ਜੇ ਤੁਸੀਂ ਮੈਂ ਆਪਣਾ ਚੈੱਕ ਕਟਾਉਣੇ ਆ, ਟੈਕਸ ਅਕਾਊਂਟਿੰਗ ਕਰਾਉਣੇ ਆ, ਪੇ ਚੈੱਕ ਉਹ ਮੰਗਦੇ ਆ। ਸਾਡੇ ਕੁਆਰਟਰਲੀ ਫਾਰਮਸ ਹੁੰਦੇ 941 ਜੀ, ਉਹ ਪਿਛਲੇ 4 ਕੁਆਰਟਰਾਂ ਦੇ ਉਹ ਮੰਗਦੇ ਆ ਪ੍ਰੂਫ ਲਈ। ਸੋ ਬਿਲਕੁਲ ਗੁਰਪ੍ਰੀਤ, ਆਪਾਂ ਸਰੋਤਿਆਂ ਨੂੰ ਦੱਸਦੇ ਜਾਈਏ, ਬਹੁਤ ਸਾਰਿਆਂ ਨੇ ਪੁੱਛਣਾ ਇਹ ਜਿਹੜਾ ਲੋਨ ਹੈਗਾ ਪੇ ਚੈੱਕ ਪ੍ਰੋਟੈਕਸ਼ਨ ਦਾ, ਇਹ ਉਹਨਾਂ ਸਮਾਲ ਇੰਪਲਾਇਰ ਲਈ ਆ ਜਿਨ੍ਹਾਂ ਦੇ ਕੋਲ ਇੰਪਲਾਈ ਸੀਗੇ ਘੱਟ 500 ਤੋਂ ਘੱਟ। ਸੋ ਕਿਸੇ ਕੋਲ 2 ਸੀ, 4 ਸੀ, 5 ਸੀ, ਤੁਸੀਂ ਕਰ ਸਕਦੇ ਹੋ ਅਪਲਾਈ। ਤੇ ਪਿਛਲੇ ਸਾਲ ਦਾ ਉਹਨੀ ਪੇਰੋਲ ਦੇਖਣਾ, ਜਿਸ ਤਰ੍ਹਾਂ ਗੁਰਪ੍ਰੀਤ ਨੇ ਦੱਸਿਆ 941 ਈਚ ਕੁਆਰਟਰ ਦੇ ਜਿਹੜੇ ਅਸੀਂ ਫਾਈਲ ਕਰੀਦੇ ਆ। ਜੇ ਤੁਸੀਂ ਕੋਈ ਵੀ ਕੁਇਕ ਬੁੱਕਸ ਜਾਂ ਕੋਈ ਤੁਸੀਂ ਅਕਾਊਂਟੈਂਟ ਯੂਜ਼ ਕਰਦੇ ਆ, ਉਹ ਤੁਹਾਨੂੰ ਪ੍ਰਿੰਟ ਕਰਕੇ ਦੇ ਸਕਦਾ ਆ। ਤੇ ਦੂਸਰਾ ਇਹ ਹੈਗਾ ਜਿਹੜਾ ਲੋਨ ਆ, ਇਹ ਮੰਨ ਲਓ ਵੀ ਤੁਹਾਡਾ ਜੇ ਪੇਰੋਲ ਇੱਕ ਸਮਾਲ ਬਿਜ਼ਨਸ, ਮੈਂ ਦੱਸਦਾ ਮੇਬੀ ਕੋਈ ਸਾਬੇ ਲੈ ਲਓ, ਉਹਨਾਂ ਦਾ ਪੇਰੋਲ 1,20,000 ਸਾਲ ਦਾ ਸੀ, ਉਹਨੂੰ 12 ਤੇ ਡਿਵਾਈਡ ਕਰਕੇ 10,000 ਪਰ ਮੰਥ ਹੋ ਗਿਆ ਤੇ 2.5 ਮਹੀਨੇ ਦੇ ਤੱਕ ਤੁਹਾਨੂੰ ਲੋਨ ਮਿਲਣਾ। ਮੰਨ ਲਓ $25,000 ਦਾ ਤੁਹਾਨੂੰ ਲੋਨ ਇਹ ਮਿਲ ਸਕਦਾ ਹੈਗਾ। ਹਾਂਜੀ, ਤੇ ਸ਼ਰਤ ਇਹ ਆ ਕਿ ਤੁਸੀਂ 25,000 ਤੋਂ 75% ਲੋਨ ਲੋਕਾਂ ਤੇ ਖਰਚਣਾ ਹੈ। ਪੇਰੋਲ ਤੇ ਖਰਚਣਾ, ਪੇਰੋਲ ਤੇ ਖਰਚਣਾ 25% ਵੀ ਹੋ ਕੇ ਖਰਚ ਸਕਦੇ ਹੋ ਜੀ। ਪਰ 75% ਤੁਹਾਨੂੰ ਉਹਨਾਂ ਕਿਉਂਕਿ ਜਦੋਂ ਮਾਫ ਕਰਨਾ ਲੋਨ ਉਹਦਾ EMPLOYE ਚੈੱਕ ਕਰਨੇ, ਉਹਦਾ ਪੇਰੋਲ ਚੈੱਕ ਕਰਨਾ ਐਂਡ ਵਿੱਚ ਆ ਕੇ। ਸੋ ਇਹ ਜਿਹੜਾ ਲੋਨ ਆ, ਜਿਹੜਾ PPP ਜਿਹੜਾ ਲੋਨ ਆ ਪੇਰੋਲ ਪ੍ਰੋਟੈਕਸ਼ਨ ਵਾਲਾ ਆ, ਇਹ ਮਾਫ ਹੋ ਸਕਦਾ ਆ ਜੇ 75% EMPLOYEES ਦੇ ਉੱਤੇ ਖਰਚਿਆ ਜਾਂਦਾ, ਪੇਰੋਲ ਤੇ ਖਰਚਿਆ ਜਾਂਦਾ, ਨਾਟ EMPLOYEES, ਪੇਰੋਲ ਤੇ ਬੇਸਿਕਲੀ। ਹਾਂਜੀ, ਪੇਰੋਲ ਤੇ। ਸੋ ਇਹਦੇ 'ਚ ਇਹ ਆ ਵੀ ਤੁਸੀਂ ਆਪਣੇ EMPLOYEE ਨੂੰ ਲੇ ਆਫ ਨਹੀਂ ਕਰ ਸਕਦੇ, ਉਹ EMPLOYEE ਨੂੰ 2.5 ਮਹੀਨਿਆਂ ਦੇ ਲਈ ਜੌਬ ਦੇਣ ਲਈ ਰੱਖਿਆ ਆ ਇਹ ਐਕਚੁਅਲੀ। ਹਾਂਜੀ, ਉਹ ਇਹੀ ਚਾਹੁੰਦੇ ਆ ਕਿ ਉਹ ਅਨਪਲੋਇਮੈਂਟ ਬਾਅਦ ਨਾ ਜਾਣ, ਉਹ ਸਿੱਧੇ ਤੁਹਾਨੂੰ ਡਾਇਰੈਕਟਲੀ ਪੈਸੇ ਦੇ ਰਹੇ ਉਹਨਾਂ ਨੂੰ ਦੇਣ ਨੂੰ। ਜੀ। ਤਾਂ ਇਹਦੇ ਵਿੱਚ ਕੋਈ ਉਸ ਤੋਂ ਬਾਅਦ ਦੇ ਵਿੱਚ ਬੰਦਿਸ਼ ਤਾਂ ਨਹੀਂ ਆ ਵੀ 2.5 ਮਹੀਨਿਆਂ ਤੋਂ ਬਾਅਦ ਉਹ ਰੱਖਣੇ ਜਾਂ ਨਹੀਂ ਰੱਖਣੇ? ਇਸ ਵੇਲੇ ਕੋਈ ਬੰਦਿਸ਼ ਨਹੀਂ ਹੈਗੀ। ਹਲੇ ਉਹ ਲਾਅ ਚੇਂਜ ਕਰ ਵੀ ਸਕਦੇ ਨੇ। ਇਸ ਵੇਲੇ ਉਹੀ ਕਹਿ ਰਹੇ ਆ ਕਿ ਜੂਨ 30 ਤੋਂ ਤੱਕ ਇਹਨਾਂ ਨੇ ਦੇਖਣਾ ਆ ਕਿ ਕੀ ਹੋ ਰਿਹਾ ਆ, ਉਹ ਤੋਂ ਬਾਅਦ ਨਹੀਂ ਹੈ। ਜੂਨ 30 ਇਹਨਾਂ ਦੀ ਡੈਡਲਾਈਨ ਹੈਗੀ ਆ। ਪਰ ਜਿਸ ਤਰ੍ਹਾਂ ਇਹਨਾਂ ਨੇ ਜਿੱਦਾਂ ਨਾ PPP ਲੋਨ ਬਣਾਇਆ ਸੀ ਨਾ, ਬਹੁਤ ਕੁਛ ਚੇਂਜ ਕਰ ਦਿੱਤਾ ਪਿਛਲੇ 1-2 ਦਿਨਾਂ ਵਿੱਚ ਜੀ। ਇਹਦੇ 'ਚ ਮੈਸਅਪ ਵੀ ਕਾਫੀ ਚੱਲ ਰਿਹਾ ਹੈਗਾ, ਆਰਗੇਨਾਈਜ਼ੇਸ਼ਨ ਵੀ ਬਹੁਤ ਆਏ ਸੀਗੇ ਜੀ। ਸੋ ਇੱਕ ਹੋਰ ਜਿਹੜਾ ਸੈਕੰਡ ਪੈਕੇਜ ਦੀ ਵੀ ਗੱਲ ਚੱਲ ਰਹੀ ਹੈਗੀ $1 ਟ੍ਰਿਲੀਅਨ ਦੀ। ਸੋ ਹੋ ਸਕਦਾ ਇਹ ਐਕਸਟੈਂਡ ਵੀ ਗਾਹਾਂ ਹੋ ਜਾਏ। ਸੋ ਇਹ ਦੱਸਦੇ ਜਾਈਏ, ਜੇ ਮੰਨ ਲਓ ਵੀ ਤੁਸੀਂ ਨਹੀਂ ਵੀ ਯੂਜ਼ ਕਰਦੇ ਤਾਂ 6 ਮਹੀਨੇ ਤੱਕ ਤੁਹਾਡੀ ਪੇਮੈਂਟ ਨਹੀਂ ਹੈਗੀ ਤਾਂ ਇੰਟਰਸਟ ਰੇਟ ਵੀ ਇਹਦਾ ਬੜਾ ਹਾਫ ਜਾਂ 1% ਹੀ ਆ, ਜੇ ਤੁਹਾਨੂੰ ਵਾਪਸ ਵੀ ਦੇਣਾ ਪਏਗਾ। 1% ਲੋਨ ਆ। ਸੋ ਇਹ ਮੈਂ ਇਹੀ ਕਹੂੰਗੀ, ਸੋਚਦੇ ਜੇ ਤੁਸੀਂ ਬੈਂਕ ਲੱਭਦੀ ਤੁਹਾਡੀ ਆਪਣੀ ਅਪਲਾਈ ਕਰਦੇ, ਤੁਸੀਂ ਅਪਲਾਈ ਕਰ ਦਿਓ ਇਹ, ਕਿਉਂਕਿ ਇਹਦੀ ਕੋਈ ਫੀਸ ਹੈ ਨਹੀਂ, ਕੁਛ ਨਹੀਂ ਹੈਗਾ ਤੁਹਾਨੂੰ ਮਿਲਣਾ ਆ। ਫਿਰ ਵਿਆਜ ਵੀ ਬਹੁਤ ਘੱਟ ਆ, 1% ਆ। ਜੇ ਤੁਸੀਂ ਨਹੀਂ ਵਰਤਦੇ ਹੈਗੇ, ਨਹੀਂ ਹੋ ਗਿਆ, ਤੁਸੀਂ ਮੁੜ ਕੇ ਦੇ ਸਕਦੇ ਹੋ ਉਹਨਾਂ ਨੂੰ। ਸੋ ਗੁਰਪ੍ਰੀਤ, ਕਪਲ ਆਫ ਮੋਰ ਕੁਐਸਚਨਸ। ਕੀ ਇਹਦੇ ਵਿੱਚ ਸਿਰਫ ਤੇ ਸਿਰਫ EMPLOYER ਜਿਹੜੇ W2 ਦੇ ਉੱਤੇ ਜਿਨ੍ਹਾਂ ਨੇ EMPLOYEE ਰੱਖੇ ਆ ਉਹੀ ਐਲੀਜੀਬਲ ਨੇ? ਬਹੁਤ ਸਾਰੇ ਜਿਹੜੇ ਕਈ ਪੁੱਛ ਰਹੇ ਆ ਵੀ ਜਿਹੜੇ ਅਸੀਂ 1099 ਤੇ ਓਨਰ ਆਪਰੇਟਰ ਆ, ਕਾਈਂਡ ਆਫ ਸਮਾਲ ਬਿਜ਼ਨਸ ਹੀ ਆ, ਉਹ ਵੀ ਅਪਲਾਈ ਕਰ ਸਕਦੇ ਨੇ? ਉਹ ਵੀ ਅਪਲਾਈ ਕਰ, ਜਿਹੜੇ ਜਿਹਨਾਂ ਕੋਲ EMPLOYEE ਹੈਗੇ ਆ ਉਹਨਾਂ ਦੀ ਐਪਲੀਕੇਸ਼ਨਾਂ 3 ਤਰੀਕ ਨੂੰ ਸ਼ੁਰੂ ਹੋਈਆਂ ਆ। ਜੇ 1099 ਵਾਲੇ ਆ ਜਾਂ ਸੈਲਫ EMPLOYEE ਜਾਂ ਸਕੈਜੂਲ C ਵਾਲੇ ਆ, ਉਹਨਾਂ ਦੇ ਕਹਿੰਦੇ ਆ ਕਿ ਅਪ੍ਰੈਲ 10 ਨੂੰ ਸ਼ੁਰੂ ਹੋਣੀਆਂ ਆ। ਇੰਡੀਪੈਂਡੈਂਟ ਕੰਟਰੈਕਟਰ ਜਿਹਨਾਂ ਨੂੰ ਕਹਿੰਦੇ ਆ ਜੀ। ਇੰਡੀਪੈਂਡੈਂਟ ਕੰਟਰੈਕਟ। ਪਰ ਮੈਂ ਇਹੀ ਤੁਹਾਨੂੰ ਸਲਾਹ ਦਊਂਗੀ, ਪਰ ਤੁਸੀਂ ਹੁਣੇ ਆਪਣਾ ਲੋਨ ਆਫਿਸਰ ਲੱਭ ਲਓ। ਜੇ ਤੁਹਾਨੂੰ ਲੱਭਦਾ ਆ ਤੇ ਆਪਣੀ ਪੇਪਰ ਵਰਕ ਹੁਣੇ ਜਾ ਕੇ ਸਬਮਿਟ ਕਰ ਦਿਓ, ਕਿਉਂਕਿ ਐਪਲੀਕੇਸ਼ਨ ਸੇਮ ਹੀ ਆ।
ਜੀ ਕੀ ਨਵੇਂ ਬਿਜ਼ਨਸ ਵੀ ਇਸ ਦੇ ਵਿੱਚ ਅਪਲਾਈ ਕਰ ਸਕਦੇ? ਮੰਨ ਲਓ ਕਿਸੇ ਨੇ ਇਸ ਸਾਲ ਦੇ ਵਿੱਚ ਬਿਜ਼ਨਸ ਸ਼ੁਰੂ ਕੀਤਾ ਹੈ, ਅਜੇ ਉਹਨੇ ਕੁਆਟਰਲੀ ਟੈਕਸ ਜਿਹੜਾ ਭਰਿਆ ਹੋਊਗਾ, ਕੀ ਉਹ ਵੀ ਅਪਲਾਈ ਕਰ ਸਕਦਾ ਹੈ ਜਾਂ ਘੱਟੋ ਘੱਟ 1 ਸਾਲ ਪੁਰਾਣਾ ਬਿਜ਼ਨਸ ਹੋਵੇ? ਨਹੀਂ, ਕੋਈ ਨਵਾਂ ਵੀ ਕਰ ਸਕਦਾ। ਆਈ ਥਿੰਕ ਫੈਬਰੂਰੀ 15 ਤਰੀਕ ਤੋਂ ਪਹਿਲਾਂ ਬਿਜ਼ਨਸ ਹੋਣਾ ਚਾਹੀਦਾ ਹੈ ਜੀ। ਪਰ ਨਵੇਂ ਦੇ ਵਿੱਚ ਗੁਰਪ੍ਰੀਤ ਇੱਕ ਜ਼ਰੂਰ ਮੈਂ ਪੜ੍ਹਦਾ ਸੀ ਵੀ ਉਹਦੇ 'ਚ ਕਈ ਜਿਹੜੀਆਂ ਸਟਾਰਟਅਪ ਕੰਪਨੀਆਂ ਬਹੁਤ ਟਰਾਈ ਕਰ ਰਹੀਆਂ, ਸੋ ਕਹਿੰਦੇ ਵੀ ਉਹ ਹੋ ਸਕਦਾ ਵੀ ਨਵੇਂ ਵਾਲੇ ਨੂੰ ਉਹ ਨਾ ਅਪਰੂਵ ਕਰਨ। ਸਟਾਰਟਅਪ ਤਾਂ ਕਰ ਰਹੀ ਹੈ ਕਿਉਂਕਿ ਸਟਾਰਟਅਪ ਦੇ ਵਿੱਚ VC ਵਾਲੇ ਪੈਸੇ ਲਾਉਂਦੇ ਆ ਨਾ, ਵੱਡੀਆਂ ਕੰਪਨੀਆਂ ਲਾਉਂਦੇ, ਵੈਂਚਰ ਅਫੀਲੀਏਟ ਹੋ ਜਾਂਦੇ ਆ ਜੀ ਜੀ ਜਿਹੜੇ ਸਟਾਰਟਅਪ ਹੁੰਦੀਆਂ, ਕੋਈ ਉਹਨਾਂ ਨੂੰ ਪੈਸੇ ਦੇਣਾ ਹੁੰਦਾ, ਕੋਈ ਵੱਡੀ ਕੰਪਨੀ ਪੈਸੇ ਦੇ ਰਹੀ ਹੁੰਦੀ ਪਿੱਛੋਂ, ਤੇ ਉਹ ਕੁਆਲੀਫਾਈ ਨਹੀਂ ਕਰਦੇ ਹੈਗੇ ਜੀ। ਜਿਹੜੇ ਰੈਗੂਲਰ ਬਿਜ਼ਨਸ ਨੇ ਆਪਣਾ ਉੱਦੇ ਖੋਲਿਆ, ਕਿਸੇ ਨੇ ਪੈਸਾ ਨਹੀਂ ਲਿਆ ਹੈਗਾ, ਜੀ ਉਹ ਕੁਆਲੀਫਾਈ ਕਰਦੇ ਆ। ਸੋ ਇਹ ਜਿਹੜਾ PPP ਜਿਹੜਾ ਪ੍ਰੋਗਰਾਮ ਹੈਗਾ ਆ ਇਹਨਾਂ ਦਾ ਪੇਰੋਲ ਪ੍ਰੋਟੈਕਸ਼ਨ ਵਾਲਾ, ਇਹ ਰੈਗੂਲਰ ਜਿਹੜੇ SBA ਦੇ ਲੋਨਸ ਉਹਦੇ ਨਾਲੋਂ ਡਿਫਰੈਂਟ ਆ? ਇਹ ਮਾਫ ਹੋ ਸਕਦਾ ਜਿੱਦਾਂ ਤੁਸੀਂ ਕਿਹਾ ਵੀ 75% EMPLOYEES ਦੇ ਉੱਤੇ ਖਰਚਾ ਕਰਨਾ ਹੈ ਤੇ 75% EMPLOYEES ਰਿਟੇਨ ਕਰਕੇ ਰੱਖਣੇ ਨੇ ਕਿ 100% ਰਿਟੇਨ ਕਰਨੇ ਨੇ? ਉਹਨਾਂ ਨੇ ਲਿਖਿਆ ਹੈ ਕਿ 100% ਰਿਟੇਨ ਕਰਨੇ ਆ ਇਸ ਵੇਲੇ। ਓਕੇ, ਠੀਕ ਹੈ ਕਿਉਂਕਿ ਤੁਹਾਨੂੰ ਐਪਲੀਕੇਸ਼ਨ ਵਿੱਚ ਭਰਨਾ ਪੈਂਦਾ ਆ ਕਿ ਕਿੰਨੇ EMPLOYEE ਤੁਹਾਡੇ ਕੋਲ ਹੈਗੇ ਇਸ ਵੇਲੇ, ਕਿਉਂਕਿ ਫਿਰ ਉਹੀ ਤੁਹਾਨੂੰ ਉਹਨਾਂ ਨੇ ਐਂਡ ਵਿੱਚ ਚੈੱਕ ਵੈਰੀਫਾਈ ਕਰਨਾ ਹੈ ਇਸ ਵੇਲੇ ਇਹੀ ਹੈ ਇੰਸਟਰਕਸ਼ਨਸ ਆ ਕਿ ਉਹ ਸੇਮ EMPLOYEE ਰੱਖਣੇ ਪੈਣੇ ਆ। ਤੁਸੀਂ ਉਹਨਾਂ ਤਨਖਾਹ ਵੀ ਨਹੀਂ ਕੱਟ ਸਕਦੇ ਹੈ। ਜੇ 5 EMPLOYEE ਆ ਤੇ 5 EMPLOYEE ਜਿੰਨੀ ਤਨਖਾਹ ਦਿੰਦੇ ਸੀ ਪਹਿਲਾਂ ਉਨੀ ਦਿਨ ਦੇਣੀ ਪੈਣੀ ਆ। ਜੀ ਸੋ ਬਿਲਕੁਲ, ਚਾਹੇ ਊਬਰ ਵਾਲੇ ਆ, ਲਿਫਟ ਵਾਲੇ ਆ, ਇੰਡੀਪੈਂਡੈਂਟ ਕੰਟਰੈਕਟਰ ਉਹ ਵੀ ਕਰ ਸਕਦੇ ਆ। ਸੋ ਇੱਕ ਹੋਰ ਪੁੱਛ ਰਹੇ ਆ ਸਾਡੇ ਸਰੋਤੇ ਫੇਸਬੁੱਕ ਤੇ ਵੀ ਨਹੀਂ ਇਹ ਮਿਲਣਾ ਨਹੀਂ ਐਵੇਂ, ਇਹਦੇ 'ਚ ਨਥਿੰਗ ਰੋਂਗ, ਕੋਈ ਐਡੀ ਗੱਲ ਨਹੀਂ, ਨਾ ਤਾਂ ਕੋਈ ਫੀਸ ਲੈ ਰਿਹਾ ਨਾ ਕੁਛ ਨਹੀਂ ਹੈ। ਜੇ ਮਿਲਣਾ ਉਹ ਤੁਹਾਨੂੰ ਵੱਧ ਦਿੱਤਾ ਕੋਈ ਨੁਕਸਾਨ ਨਹੀਂ ਹੈ, ਜੇ ਮਿਲ ਜੂਗਾ ਠੀਕ ਆ, ਜੇ ਨਾ ਮਿਲੂ ਤਾਂ ਉਹਦਾ ਕੀ ਨੁਕਸਾਨ? ਉਹ ਤਾਂ ਵੈਸੇ ਵੀ ਤੁਸੀਂ ਹੈਗੇ। ਹਾਂਜੀ, ਟਾਈਮ ਆ, ਤੁਹਾਨੂੰ ਜੇ ਟਾਈਮ ਸਪੈਂਡ ਕਰਨ ਤੇ ਤੁਹਾਡੀ ਮਰਜ਼ੀ ਆ, ਪਰ ਇਹ ਆਪਰਚੁਨਿਟੀ ਹੈਗੀ ਆ, ਤੁਸੀਂ ਸ਼ਾਇਦ ਤੁਹਾਨੂੰ ਮਿਲ ਜਾਵੇ। ਇਨ ਐਨੀ ਕੇਸ ਜੇ ਤੁਸੀਂ ਪੇ ਬੈਕ ਜਿਹੜਾ ਪੂਰਾ ਮਾਫ ਨਹੀਂ ਹੋਣਾ, ਤੇ ਜਿੱਦਾਂ ਦੱਸਿਆ ਵੀ ਬਹੁਤ ਘੱਟ ਇੰਟਰਸਟ ਤੁਹਾਡਾ ਲੋਨ ਨੂੰ ਵੀ ਜਿਹੜਾ ਐਜ਼ ਏ ਵਰਤਿਆ ਜਿਹੜਾ ਇਹ ਬਾਅਦ ਦੇ ਵਿੱਚ ਉਹ ਕਨਵਰਟ ਹੋ ਜਾਊਗਾ। ਕਿ ਇੱਕ ਦਾ ਫੇਰ ਸਵਾਲ ਹੈਗਾ ਵੀ ਮੈਂ ਕਹਿੰਦੇ ਵੀ ਬਿਜ਼ਨਸ ਦੀ ਬੈਂਕਿੰਗ ਕਿਸੇ ਦੇ ਇੱਕ ਬੈਂਕ ਨਾਲ ਕਰਦੇ ਆ ਕਿ ਦੂਜੀ ਜਗ੍ਹਾ ਦੇ ਉੱਤੇ ਵੀ ਅਪਲਾਈ ਕੀਤਾ ਜਾ ਸਕਦਾ ਹੈ? ਜੀ ਬਿਲਕੁਲ ਕਰ ਸਕਦੇ ਆ, ਪਰ ਪ੍ਰੋਬਲਮ ਇਹੀ ਹੈ ਕਿ ਮੋਸਟ ਬੈਂਕਾਂ ਉਸ ਆਪਣੇ ਕਲਾਇੰਟਸ ਲੈ ਕਰ ਰਹੀਆਂ ਇਹ ਲੋਨ, ਜੀ ਤੁਹਾਨੂੰ ਵੈਰੀਫਾਈ ਕਰਨਾ ਪੈਣਾ। ਕਈ ਬੈਂਕਾਂ ਖੁੱਲੀਆਂ ਆ ਬਾਕੀ ਲੋਕਾਂ ਨੇ ਲੈਣ ਨੂੰ, ਬਾਕੀ ਆਊਟਸਾਈਡ ਕਸਟਮਰ ਲੈਣ ਨੂੰ, ਪਰ ਮੋਸਟ ਬੈਂਕਾਂ ਮੈਂ ਦੇਖ ਰਹੀ ਹਾਂ ਉਸੇ ਆਪਣੇ ਕਸਟਮਰ ਨੂੰ ਕਰ ਰਹੀਆਂ ਆ। ਜੀ ਤੇ ਕਈ ਜਿਹੜੇ ਸਵਾਲ ਜਿੱਦਾਂ ਆ ਰਹੇ ਨੇ ਵੀ ਕਹਿੰਦੇ ਵੀ ਅਸੀਂ ਸਮਾਲ ਬਿਜ਼ਨਸ ਦਾ ਖੁਦ ਨੂੰ ਚੈੱਕ ਲਿਖਦੇ ਹਾਂ, ਕਿ ਅਸੀਂ ਵੀ ਅਪਲਾਈ ਕਰ ਸਕਦੇ ਹਾਂ 1099 ਵਾਲਿਆਂ ਵਾਸਤੇ? ਤਾਂ ਜਿਹੜਾ ਆਪਾਂ ਦੱਸਿਆ ਵੀ 10 ਤਰੀਕ ਤੋਂ ਜਿਹੜੇ ਸੈਲਫ ਇੰਪਲਾਇਡ ਦੇ ਲਈ ਉਹ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਹੈਗਾ ਆ। ਸੋ ਇਸ ਤੋਂ ਇਲਾਵਾ ਆਪਾਂ ਜਿੱਦਾਂ ਦੱਸਿਆ ਸੀਗਾ ਵੀ ਪਹਿਲਾਂ ਜਿਹੜੀ $10,000 ਵਾਲੀ ਇੱਕ ਜਿਹੜੀ ਗ੍ਰਾਂਟ, ਜਿਹੜਾ ਲੋਨ ਆ ਗ੍ਰਾਂਟ ਦੇ ਵਿੱਚ ਤਬਦੀਲ ਹੋ ਸਕਦਾ ਸੀਗਾ, ਇੱਕ ਉਹ ਸੀਗੀ ਆਪਸ਼ਨ। ਇੱਕ ਹੁਣ PPP ਜਿਹੜਾ ਇਹ ਜਿਹੜਾ ਪ੍ਰੋਗਰਾਮ ਇਹ ਹੈਗਾ ਆ, ਜਿੱਦਾਂ ਤੁਸੀਂ ਦੱਸਿਆ ਵੀ ਆਲਰੇਡੀ ਕਾਫੀ ਜਿਹੜੇ ਬੈਂਕਾਂ ਨੇ ਐਪਲੀਕੇਸ਼ਨ ਲੈਣੀਆਂ ਬੰਦ ਕਰ ਦਿੱਤੀਆਂ। ਇਹ ਤਾਂ ਵੈਸੇ ਦੇਖਿਆ ਜਾਵੇ ਹਰਜੋਤ ਜੀ ਤੇ ਗੁਰਪ੍ਰੀਤ ਜੀ, ਆਮ ਜਿਹੜੇ ਛੋਟੇ ਜਿਹੜੇ ਕਹਿ ਲਓ ਬਿਜ਼ਨਸ ਲਈ ਤੇ ਖਤਰੇ ਵਾਲੀ ਗੱਲ ਹੀ ਆ, ਫਿਰ ਉਹ ਤਾਂ ਬੰਦ ਹੀ ਹੋਣਗੇ ਜੇ ਉਹਨਾਂ ਸਾਰਿਆਂ ਨੂੰ ਜੇ ਸਹਾਇਤਾ ਨਾ ਮਿਲ ਸਕੀ ਤਾਂ। ਜੀ ਇਸ ਵੇਲੇ ਇਹੀ ਸਾਲ ਲੱਗ ਰਿਹਾ ਕਿ ਜਿਹੜੇ ਵੱਡੇ ਜਿਹਨਾਂ ਦੀ ਪਹੁੰਚ ਹੈਗੀ ਉਹਨਾਂ ਨੂੰ ਪਹਿਲਾਂ ਲੋਨ ਮਿਲ ਗਿਆ, ਵੱਡੇ ਅਕਾਊਂਟਾਂ ਨੂੰ ਪਹਿਲਾਂ ਮਿਲ ਗਿਆ। ਬਿਲਕੁਲ, ਕਿਉਂਕਿ ਜਿਹੜੇ ਵੈਲ ਆਰਗੇਨਾਈਜ਼ ਸੀਗੇ ਨਾ, ਜਿਨ੍ਹਾਂ ਨੇ ਪਹਿਲਾਂ ਹੀ ਪੇਪਰ ਵਰਕ ਸਾਰਾ ਤਿਆਰ ਕਰ ਲਿਆ ਸੀ ਸੋਨੀਗਾ। ਪਰ ਇਹਨੂੰ ਲੈ ਕੇ ਮਾਰਕੋ ਰੂਬੀਓ ਜਿਹੜੇ ਸੈਨੇਟਰ ਹੈਗੇ ਆ, ਉਹਨਾਂ ਨੂੰ ਬਹੁਤ ਟਵੀਟ ਗਈਆਂ। ਉਹਨਾਂ ਨੇ ਕਿਹਾ ਵੀ ਨਹੀਂ, ਹਰ ਇੱਕ ਸਮਾਲ ਬਿਜ਼ਨਸ ਨੂੰ ਮਿਲਣਾ ਚਾਹੀਦਾ ਹੈਗਾ। ਉਹ ਕਾਫੀ ਅਪਸੈਟ ਆਏ, ਤਾਂ ਉਹਨਾਂ ਨੇ ਮੈਨੂੰ ਲੱਗਦਾ ਇਹ ਫਿਰ ਮੁੜ ਕੇ ਪ੍ਰੈਜ਼ੀਡੈਂਟ ਟਰੰਪ ਤੱਕ ਗੱਲ ਜਾਊਗੀ ਵੀ ਨਹੀਂ, ਇਹ ਮੈਨੇਜ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ, ਹਰ ਇੱਕ ਜਣੇ ਨੂੰ ਜਿਹੜਾ ਬਿਕੋਜ਼ ਜਿਹੜਾ ਮੇਨ ਮਕਸਦ ਸੀਗਾ ਵੀ ਸਮਾਲ ਬਿਜ਼ਨਸ ਇਸ ਦੇ ਵਿੱਚ ਨਾ ਮਰੇ, ਤੇ ਫਿਰ ਉਹਦੇ ਵਿੱਚ ਸਮਾਲ ਬਿਜ਼ਨਸ ਦੇ ਵਿੱਚ ਵੀ ਵੱਡੀਆਂ ਮੱਛੀਆਂ ਬਚ ਗਈਆਂ ਤੇ ਛੋਟੀਆਂ ਜਿਹੜੀਆਂ ਉਹ ਵਿਚਾਰੀਆਂ ਫਿਰ ਡੁੱਬ ਜਾਣਗੀਆਂ। ਇਹ ਤਾਂ ਕੰਮ ਜਿਹੜਾ ਉਹ ਖਰਾਬ ਜਿਹੜਾ ਹੋ ਜਾਊਗਾ। ਤੇ ਗੁਰਪ੍ਰੀਤ, ਕੀ ਇਹਨਾਂ ਦੋ ਜਿਹੜੀਆਂ ਚੀਜ਼ਾਂ ਤੋਂ ਇਲਾਵਾ ਵੀ ਕੋਈ ਇਸ ਟਾਈਮ SBA ਦੇ ਦੁਆਰਾ ਹੈਲਪ ਹੈਗੀ ਹੈ ਸਮਾਲ ਬਿਜ਼ਨਸਿਸ ਦੇ ਲਈ? ਇਸ ਵੇਲੇ ਤਾਂ ਇਹੀ ਦੋ ਹੀ ਲੋਨ ਪ੍ਰੋਜੈਕਟ ਕੀਤੇ ਪਏ ਆ, ਹੋਰ ਕੋਈ ਆਈ ਥਿੰਕ ਮੇਬੀ ਹੋਰ ਲੈ ਕੇ ਆਉਗੇ, ਪਰ ਇਸ ਵੇਲੇ ਤਾਂ ਇਹ PPP ਵਾਲਾ ਜਿਹੜਾ EID ਆ ਲੋਨ ਆ। ਪਰ ਮੈਂ ਕਹਿ ਸਕਦੀ ਹਾਂ PPP ਵਾਲਾ ਲੋਨ EID ਜਿਹੜੇ ਤੁਸੀਂ ਪਹਿਲਾਂ ਮੈਂ ਗੱਲ ਕੀਤੀ ਸੀ 10,000 ਵਾਲੀ ਗ੍ਰਾਂਟ ਵਾਲੇ, ਜੀ ਉਹ ਹਲੇ ਫੰਡ ਹੋਣੇ ਨਹੀਂ ਸ਼ੁਰੂ ਹੋਏ। ਉਹ ਇਹ ਵੀ ਕਾਰਨ ਹੋ ਸਕਦਾ ਆ ਕਿਉਂਕਿ ਉਹ ਡਾਇਰੈਕਟਲੀ SBA ਨੇ ਐਪਲੀਕੇਸ਼ਨਾਂ ਗਈਆਂ, ਉਹਨਾਂ ਦਾ ਬੈਕਲੌਗ ਬਹੁਤ ਜ਼ਿਆਦਾ ਆ। ਪਰ ਮੈਨੂੰ ਇਹ ਪਤਾ ਲੱਗ ਗਿਆ ਜਿਹੜਾ PPP ਵਾਲਾ ਲੋਨ ਆ, ਲੋਕਾਂ ਨੂੰ ਬਹੁਤ ਲੋਕਾਂ ਨੂੰ ਪੈਸੇ ਮਿਲ ਗਏ ਇਹਦੇ ਐਕਚੁਅਲੀ ਹੁਣੇ। ਜਿਹੜੇ ਇੱਕ ਵੈਬਸਾਈਟ ਹੈ reddit.com, ਉੱਥੇ ਸਾਰੇ ਲੋਕ ਆਪਣੇ ਸ਼ੇਅਰ ਕਰਦੇ ਆ ਤੇ ਕਈ ਲੋਕਾਂ ਨੂੰ ਇਹ ਪੈਸੇ ਐਕਚੁਅਲੀ ਸਮਾਲ ਬਿਜ਼ਨਸ ਨੂੰ ਉੱਥੇ ਮਿਲੇ ਲੋਕਾਂ ਨੂੰ, ਕਈਆਂ ਨੂੰ। ਤੇ ਇਹ ਐਕਚੁਅਲੀ ਪੈਸੇ ਕਿਉਂਕਿ ਇਹ ਵਿੱਚੋਂ ਫਿਰ ਬੈਂਕਾਂ ਦੇ ਰਹੀਆਂ ਨੇ ਇੰਟਰਮੀਡੀਏਟਰੀ ਬਣ ਕੇ, ਇਹ ਪੈਸੇ ਲੋਕਾਂ ਨੂੰ ਐਕਚੁਅਲੀ ਮਿਲ ਗਏ ਆ, ਕਈਆਂ ਨੂੰ ਮਿਲ ਵੀ ਗਏ ਆ। ਚਲੋ ਜਿਨ੍ਹਾਂ ਨੇ ਅਪਲਾਈ ਕੀਤਾ ਆ
ਉਹ ਦੇਖਣਗੇ ਤੇ ਚਲੋ ਆਪਾਂ ਦੱਸਾਂਗੇ, ਪੁੱਛਾਂਗੇ ਵੀ ਬਾਅਦ ਦੇ ਵਿੱਚ ਸਰੋਤਿਆਂ ਨੂੰ ਵੀ ਕਿੰਨਾ ਨੂੰ ਜਿਹੜਾ ਉਹ ਮਿਲਿਆ ਤੇ ਕਿੰਨਾ ਨੂੰ ਜਿਹੜਾ ਉਹ ਨਹੀਂ ਮਿਲਿਆ। ਸੋ ਬਿਲਕੁਲ ਇਸੇ ਤਰ੍ਹਾਂ ਦੱਸ ਜਾਈਏ, ਆਪਣੇ ਪੰਜਾਬੀ ਕਮਿਊਨਿਟੀ ਬਹੁਤ ਸਾਰੇ ਫਾਰਮਰ ਵੀ ਆ। ਅਮਰੀਕਨ ਫਾਰਮ ਬਿਊਰੋ ਫੈਡਰੇਸ਼ਨ ਜਿਹੜਾ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਵੀ ਜਿਹੜੇ ਆ ਇਹ ਪੇਚੈਕ ਪ੍ਰੋਟੈਕਸ਼ਨ ਪ੍ਰੋਗਰਾਮ ਦੇ ਲਈ ਜਿਹੜੇ ਫਾਰਮਰਸ ਆ ਉਹ ਐਲੀਜੀਬਲ ਹੈਗੇ ਆ। ਜੀ ਤੇ ਕੀ ਰੀਅਲ ਆਈ ਥਿੰਕ ਸਾਡੇ ਗੁਰਦੁਆਰੇ ਵੀ ਐਨੀ ਨਾਨ ਪ੍ਰੋਫਿਟ ਵੀ ਐਲੀਜੀਬਲ ਹੈਗੇ ਆ। ਜੀ ਕਿਉਂਕਿ ਉਹਨਾਂ ਦੇ EMPLOYE ਹੈਗੇ ਆ, ਦੇ ਆਰ ਐਲੀਜੀਬਲ। ਹਾਂਜੀ ਹਾਂਜੀ। ਸੋ ਰੀਅਲਟਰ ਵਗੈਰਾ ਵੀ ਇਸ ਦੇ ਵਿੱਚ ਐਲੀਜੀਬਲ ਹੁੰਦੇ ਨੇ ਜੇ ਉਹ ਸਮਾਲ ਬਿਜ਼ਨਸ ਆ। ਜੀ ਜੀ ਜਾਂ ਸਮਾਲ ਬਿਜ਼ਨਸ ਸਕੇਜੂਲ ਫੀਸ ਆ ਜਾਂਦੇ ਨਾ, ਫਿਰ ਉਹਨਾਂ ਪਰ 10 ਤੋਂ ਸ਼ੁਰੂ ਹੋਣੀਆਂ ਨੇ ਐਪਲੀਕੇਸ਼ਨ 10 ਤਰੀਕ ਤੋਂ ਹੋਣੀਆਂ। ਸੋ ਸਭ ਤੋਂ ਜ਼ਿਆਦਾ ਦੇਖੋ ਅਸੀਂ ਜੋ ਇਹ ਪ੍ਰੋਗਰਾਮ ਆ ਉਹਦੇ ਬਾਰੇ ਦੱਸਣਾ ਆ। ਪਿਛਲੀ ਵਾਰੀ ਵੀ ਸਾਨੂੰ ਬਹੁਤ ਕਾਲਾਂ ਆਈਆਂ, ਇਹੀ ਆਈਆਂ ਵੀ ਤੁਸੀਂ ਸਾਡੀ ਐਪਲੀਕੇਸ਼ਨ ਭਰ ਦਿਓ ਜੀ, ਸਾਡਾ ਇਹ ਕੰਮ ਨਹੀਂ ਹੈ। ਗੁਰਪ੍ਰੀਤ ਨੂੰ ਵੀ ਬਹੁਤ ਕਾਲਾਂ ਗਈਆਂ। ਸੋ ਪਲੀਜ਼ ਆਪਾਂ ਜਿਹੜੀਆਂ ਆ ਇਨਫੋਰਮੇਸ਼ਨ ਸਾਂਝੀ ਕੀਤੀ ਆ, ਸਭ ਤੋਂ ਬੈਸਟ ਸੋਰਸ ਜਿਹੜਾ ਆ ਤੁਸੀਂ ਕਹਾਂ ਜਾ ਕੇ ਅਪਲਾਈ ਕਰਨਾ ਤੁਹਾਡੀ ਬੈਂਕ ਆ, ਕਿਉਂਕਿ ਤੁਸੀਂ ਬੈਂਕ ਕੋ ਹਰ ਹਫਤੇ ਹਰ ਮਹੀਨੇ ਜਾਂਦੇ ਆ ਪੈਸੇ ਜਮ੍ਹਾਂ ਕਰਾਉਣ ਕਢਾਉਣ। ਉਹਨਾਂ ਦੇ ਨਾਲ ਜਿਹੜੀ ਆ ਤੁਸੀਂ ਪਰਸਨਲੀ ਵੀ ਜਾ ਕੇ ਗੱਲ ਕਰ ਸਕਦੇ ਆ ਜਾਂ ਆਨਲਾਈਨ ਸਾਰਿਆਂ ਦੀ ਅਕਾਊਂਟ ਹੈਗੀ ਆ। ਜੇ ਕੋਈ ਵੀ ਬੈਂਕ ਜਾਓਗੇ ਨਾ, ਉਹਨਾਂ ਨੇ ਇੱਕ ਫੈਡਰ ਜਿਹਾ ਉੱਤੇ ਹੈੱਡ ਤੇ ਲਾਇਆ ਆ ਵੀ ਤੁਸੀਂ ਪੇਚੈਕ ਪ੍ਰੋਟੈਕਸ਼ਨ ਲਈ ਅਪਲਾਈ ਕਰਨਾ ਤਾਂ ਇੱਥੇ ਕਲਿੱਕ ਕਰੋ। ਹਾਂਜੀ ਹਾਂਜੀ ਜੀ। ਸੋ ਗੁਰਪ੍ਰੀਤ ਜੀ ਇਹੀ ਮੈਂ ਸਭ ਤੋਂ ਕਹਿੰਦੇ ਕਿ ਅਪਲਾਈ ਕਰੋ। ਜਿਹੜਾ ਕੋਈ ਪੇਪਰ ਵਰਕ ਹੈ ਨਹੀਂ ਆਪਣਾ, ਉਹੀ ਮੈਂ ਕਿਹਾ ਪਿਛਲੇ 12 ਮਹੀਨੇ ਦੀ ਸੈਲਰੀ ਉਹਨਾਂ ਦੇਖਣੀ ਉਹਨਾਂ ਨੇ ਤਾਂ 941 ਉਹ ਸਭ ਕੁਛ ਆਪਣਾ ਪਹਿਲਾਂ ਇਕੱਠਾ ਕਰ ਲਓ, ਫਿਰ ਬੈਂਕ ਜਾਓ ਲੈ ਕੇ ਤੇ ਉਸੇ ਵੇਲੇ ਕਿ ਐਪਲੀਕੇਸ਼ਨ ਬਹੁਤ ਸਿੰਪਲ ਆ, ਤੁਹਾਨੂੰ 5 ਮਿੰਟ ਲੱਗਦੇ ਆ ਜੀ। ਲੌਂਗ as ਤੁਹਾਡੇ ਕੋਲ ਪੇਪਰ ਵਰਕ ਹੈਗਾ ਆ ਜੀ। ਐਪਲੀਕੇਸ਼ਨ ਮੈਂ ਦੱਸਦਾ ਜਾਵਾਂ, ਕੋਈ ਉਹ 'ਚ ਡਿਟੇਲ ਨਹੀਂ ਹੈ। ਤੁਹਾਡੇ ਬਿਜ਼ਨਸ ਦਾ ਨਾਮ, ਐਡਰੈਸ, ਤੁਹਾਡੀ ਟੈਕਸ ID, ਕਦੋਂ ਤੁਸੀਂ ਬਿਜ਼ਨਸ ਸਟਾਰਟ ਕੀਤਾ। ਹੁਣ ਕਈਆਂ ਨੂੰ ਪਤਾ ਹੀ ਨਹੀਂ ਹੁੰਦਾ ਆਪਣੀ ਸਟੇਟ ਆਫ ਜਿਹੜੀ ਸਟੇਟ ਜੋ ਵੀ ਹੈਗੀ ਆ ਉਹਨਾਂ ਦਾ ਜਿਹੜਾ ਹੈਗਾ, ਉਹਨਾਂ ਦੇ ਵੈਬਸਾਈਟ ਤੋਂ ਚੈੱਕ ਕਰ ਸਕਦੇ ਹੋ ਤੁਸੀਂ ਕਦੋਂ ਤੁਸੀਂ ਕੰਪਨੀ ਰਜਿਸਟਰ ਕੀਤੀ ਹੈਗੀ ਆ। ਬਾਕੀ ਇੰਡੀਵਿਜੂਅਲ ਵੀ ਉਹ ਤੁਹਾਡਾ ਪੁੱਛਦੇ ਆ। ਮੈਂ ਇੱਕ ਜਗ੍ਹਾ ਟਰਾਈ ਕੀਤੀ ਸੀ, ਆਪਣਾ ਨਾਮ, ਸੋਸ਼ਲ ਸਿਕਿਉਰਿਟੀ, ਘਰ ਦਾ ਐਡਰੈਸ ਜੀ। ਹਾਂਜੀ ਜਿਹੜਾ ਕੋਈ ਵੀ ਪ੍ਰੈਜ਼ੀਡੈਂਟ ਜਾਂ ਓਨਰ ਹੈਗਾ ਉਸ ਕੰਪਨੀ ਦਾ ਜੀ। ਜਾਂ ਉਹ 20% ਤੋਂ ਜ਼ਿਆਦਾ ਵੱਡਾ ਓਨਰ ਉਹਦਾ ਪੁੱਛਦੇ ਆ ਜੀ। ਤੇ ਗੁਰਪ੍ਰੀਤ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਥੈਂਕ ਯੂ ਵੈਰੀ ਮਚ। ਇੱਕ ਵਾਰੀ ਫੇਰ ਤੁਸੀਂ ਸਾਡੇ ਨਾਲ ਆਏ ਤੇ ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਤੇ ਇੱਕ ਵਾਰੀ ਫੇਰ ਆਪਾਂ ਦੱਸਦੇ ਜਾਈ ਵੀ ਇਹ ਜਿਹੜਾ PPP ਪ੍ਰੋਗਰਾਮ ਜਿਹੜਾ ਹੈਗਾ, ਪੇ ਰੋਲ ਪ੍ਰੋਟੈਕਸ਼ਨ ਪ੍ਰੋਗਰਾਮ ਜਿਹੜਾ ਆ, ਇਸ ਦੇ ਵਿੱਚ ਨਾ ਗੁਰਪ੍ਰੀਤ ਨੇ ਅਪਲਾਈ ਕਰਨਾ ਤੁਹਾਡੇ ਲਈ ਤੇ ਨਾ ਸਾਡੇ ਕੋਲੋਂ ਜਿਹੜਾ ਉਹ ਅਪਲਾਈ ਹੋਣਾ ਹੈ ਤੁਹਾਡੇ ਲਈ। ਤੁਸੀਂ ਆਪਣੇ ਜਿਹੜੇ ਬੈਂਕਰ ਆ ਉਸ ਦੇ ਨਾਲ ਗੱਲ ਕਰੋ, ਲੋਨ ਆਫਿਸਰ ਕਹਿੰਦੇ ਆ ਵੀ ਉਹ ਲੱਭੋ। ਜ਼ਿਆਦਾਤਰ ਜਿਹਦੇ ਨਾਲ ਤੁਹਾਡਾ ਅਕਾਊਂਟ ਹੈਗਾ ਬੈਂਕ ਦੇ ਵਿੱਚ, ਜੇ ਤੁਹਾਡੇ ਉਹਨਾਂ ਦੇ ਨਾਲ ਗੁੱਡ ਰਿਲੇਸ਼ਨ ਹੈਗੇ ਆ, ਉਹਨਾਂ ਨੂੰ ਆਖੋ, ਉਹਨਾਂ ਨੂੰ ਮਿਲੋ ਤੇ ਉਹ ਤੁਹਾਨੂੰ ਜਿਹੜਾ ਉਹ ਸਹੀ ਸਲਾਹ ਤੇ ਸਹੀ ਪਾਸੇ ਵੱਲ ਨੂੰ ਜਿਹੜਾ ਉਹ ਦਿਖਾਉਣਗੇ ਵੀ ਇੱਦਾਂ ਜਿਹੜਾ ਉਹ ਤੁਸੀਂ ਕਰ ਸਕਦੇ ਆ। ਤੇ ਉਹੀ ਬੈਸਟ ਇੱਕ ਜਿਹੜਾ ਇਸ ਦੇ ਲਈ ਸੋਲਿਊਸ਼ਨ ਹੈਗਾ ਆ। ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ, ਅਪਲਾਈ ਕਰਨ ਦੇ ਵਿੱਚ ਕੋਈ ਹਰਜ ਨਹੀਂ। ਜੇ ਤਾਂ ਮਿਲ ਗਏ ਫਿਰ ਤਾਂ ਗੁੱਡ ਆ, ਜੇ ਨਹੀਂ ਮਿਲੇ ਤਾਂ ਫਿਰ ਤਾਂ ਪਹਿਲੋਂ ਵੀ ਨਹੀਂ ਸੀਗੇ। ਸੋ ਰਾਈਟ, ਸੋ ਜੇ ਲੋਨ ਮਿਲ ਗਿਆ ਤਾਂ ਵੈਰੀ ਗੁੱਡ ਆ, ਜੇ ਨਹੀਂ ਮਿਲਿਆ ਤਾਂ ਫਿਰ ਹੁਣ ਪ੍ਰੋਬਲਮ ਤਾਂ ਹੈਗੀ ਆ। ਪਰ ਇਹ ਡੈਫੀਨੇਟਲੀ ਹਰਜੋਤ ਸਿੰਘ ਜੀ ਸੋਚ ਇਹ ਮੰਗਦੀ ਆ, ਸਵਾਲ ਮੰਗਦੀ ਆ ਵੀ ਜੇ ਇਹ ਸਮਾਲ ਬਿਜ਼ਨਸਿਸ ਦੇ ਵਿੱਚ ਐਕਚੁਅਲ ਦੇ ਵਿੱਚ ਜਿਹੜੇ ਸਮਾਲ ਬਿਜ਼ਨਸ ਜੇ ਉਹ ਨਾ ਬਚ ਸਕੇ ਤਾਂ ਉਹਦੇ ਕਰਕੇ ਬਹੁਤ ਲੋਕਾਂ ਦੀਆਂ ਜਿਹੜੀਆਂ ਜੌਬਸ, ਅਨਇੰਪਲੋਇਮੈਂਟ ਜਿਹੜੀ ਅਜੇ ਹੋਰ ਨਹੀਂ ਹੋਈ, ਅਜੇ ਇਸ ਆਸ ਦੇ ਵਿੱਚ ਉਹਨਾਂ ਨੇ ਆਪਣੇ EMPLOYE ਰਿਟੇਨ ਕਰਕੇ ਰੱਖੇ ਹੋਏ ਆ ਤੇ ਉਹ ਵੀ ਫਿਰ ਬਹੁਤ ਜਲਦੀ ਜਿਹੜੀ ਅਨਇੰਪਲੋਇਮੈਂਟ ਵਾਲੇ ਪਾਸੇ ਨੂੰ ਉਹ ਵੱਧ ਜਾਣਗੇ ਤੇ ਕਈ ਬਿਜ਼ਨਸਿਸ ਵੀ ਇਸ ਦੇ ਕਰਕੇ ਠੱਪ ਹੋ ਸਕਦੇ ਆ ਜੀ। ਸੋ ਬਿਲਕੁਲ ਇਹਦੀ ਡਿਟੇਲਡ ਇਨਫੋਰਮੇਸ਼ਨ ਜਿਹੜੀ ਆ ਤੁਸੀਂ sba.gov ਜਿਹੜਾ ਸਾਈਟ ਹੈਗਾ ਉੱਥੋਂ ਜਾ ਕੇ ਵੀ ਲੈ ਸਕਦੇ ਹੈਗੇ ਆ। ਬਾਕੀ ਆਪਣੀ ਬੈਂਕ ਦੇ ਵੈਬਸਾਈਟ ਤੇ ਚੱਲ ਜਿਓ, ਉਹਨਾਂ ਨੇ ਮੋਸਟਲੀ ਹਰ ਬੈਂਕ ਨੇ ਜਿਹੜੀ ਐਡ ਕੀਤੀ ਹੋਈ ਹੈ ਜੀ। ਤੇ ਹੁਣ ਆਪਾਂ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਆ ਉਸ ਨੂੰ ਵੀ ਸਮਾਪਤ ਕਰਦੇ ਹਾਂ। ਮੇਰੇ ਰਾਜਕਮੀਰ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਗੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।